ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ। ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼, ਹਰ ਤਰ੍ਹਾਂ ਦੀਆਂ ਤੁਹਾਡੀਆਂ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਕਾਲ 8886893747 888 699 3747। ਹਾਰਵੀ ਨਿੱਜਰ ਹਰ ਤਰ੍ਹਾਂ ਦੀ ਕ੍ਰੌਪ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰੌਪ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਟ ਲੈਣਾ ਹੋਵੇ, ਕਾਲ 5592881908 559 288 1908। G&S ਪੰਪ ਫਰੈਜ਼ਨੋ ਪੰਪ ਸਰਵਿਸ, ਬੋਰ ਡੂੰਘਾ ਕਰਵਾਉਣਾ ਹੋਵੇ, ਨਵਾਂ ਬੋਰ ਕਰਵਾਉਣਾ ਹੋਵੇ, ਕਾਲ ਕਰੋ ਗੈਰੀ ਜੀ ਨੂੰ 5595419577। ਤੇ ਬ੍ਰਾਈਟ ਸਕਾਈ ਰੀਨਿਊਏਬਲਸ 10 ਤੋਂ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ। ਕਿਸੇ ਵੀ ਐਗਲੈਂਡ ਦੇ ਉੱਤੇ ਤੁਸੀਂ ਸੋਲਰ ਫਾਰਮ ਲਗਵਾ ਸਕਦੇ ਹੋ। $2000 ਤੋਂ $3500 ਪ੍ਰਤੀ ਏਕੜ ਕਮਾਉਣ ਦਾ ਮੌਕਾ ਹੈ। ਕਾਲ 8883433099 888 343 3099 ਦੇ ਉੱਤੇ। ਤੇ ਅੱਜ ਫਾਰਮਿੰਗ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ ਕੀ ਕੁਝ ਚੱਲ ਰਿਹਾ ਆ ਖੇਤੀਬਾੜੀ ਨੂੰ ਜਿਹੜਾ ਉਹ ਲੈ ਕੇ ਕਿੱਧਰ ਦੇ ਪਾਸੇ ਵੱਲ ਨੂੰ ਫਾਰਮਿੰਗ ਜਿਹੜੀ ਉਹ ਜਾ ਰਹੀ ਆ। ਤੇ ਫਿਰ ਪ੍ਰੋਗਰਾਮ ਦੇ ਜਿਹੜੇ ਆ ਦੂਸਰੇ ਹਿੱਸੇ ਦੇ ਵਿੱਚ ਜੋ ਕਿਸਾਨ ਮੇਲਾ ਆ ਰਿਹਾ ਆ ਆਉਂਦੇ 10-11 ਦਿਨਾਂ ਦੇ ਵਿੱਚ, ਉਸ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਸੋ ਜਸਬੀਰ ਜੀ, ਗੱਲਬਾਤ ਜੇ ਆਪਾਂ ਸ਼ੁਰੂਆਤ ਕਰਦੇ ਜਾਈਏ ਮੌਜੂਦਾ ਤੌਰ ਦੇ ਉੱਤੇ ਕਰੰਟ ਫਾਰਮਿੰਗ ਸਿਚੁਏਸ਼ਨ ਕੀ ਚੱਲ ਰਹੀ ਹੈ, ਕੀ ਹੈ ਰਾਈਟ ਨਾਓ? ਹਾਂਜੀ ਰਾਜਕਰਨਵੀਰ, ਇੱਥੇ ਐਰਕੀ ਨਾ ਥੋੜਾ ਜਿਹਾ ਕਲਾਈਮੇਟ ਨੇ ਸਭ ਚੀਜ਼ ਚੇਂਜ ਕੀਤੀ ਵੀ ਆ। ਠੀਕ ਹੈ ਜੀ, ਹੈ ਨਾ। ਅੱਗੇ ਜਿਹੜਾ ਰੈਗੂਲਰ ਸਕੈਜੂਲ ਹੁੰਦਾ ਗਾ, ਬਈ ਪਹਿਲਾਂ ਮੀਂਹ ਪੈ ਜਾਂਦੇ ਆ ਅਰਲੀ, ਤੇ ਫਿਰ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਆ ਮਾਰਚ ਦੇ ਐਂਡ 'ਚ। ਅਪ੍ਰੈਲ ਤਾਂ ਪੂਰਾ ਹੀ ਗਰਮ ਹੁੰਦਾ ਗਾ, ਹੈ ਨਾ। ਐਰਕੀ ਹਾਲੇ ਉਹ 1-2 ਦਿਨ ਗਰਮੀ ਪੈਂਦੀ, ਮੁੜ ਕੇ ਫਿਰ ਠੰਡ ਆ ਜਾਂਦੀ ਆ। ਹੁਣ ਵੀ ਏਦਾਂ ਹੀ ਹੋਣਾ। ਹਾਂ, ਤੇ ਮੀਂਹ ਆ ਜਾਂਦੇ, ਕਿਤੇ ਕਿਤੇ ਗੜੇ ਪੈਂਦੇ, ਕਿਤੇ ਜ਼ਿਆਦਾ ਮੀਂਹ ਕਿਤੇ ਘੱਟ, ਹੈ ਨਾ। ਤੇ ਆ ਥਰਸਡੇ ਫਰਾਈਡੇ ਵੀ ਸੇਮ ਹੀ ਸਿਚੁਏਸ਼ਨ ਆ ਜੀ। ਉਹਦੇ ਨਾਲ ਚੈਲੰਜਸ ਬਹੁਤ ਹੋਏ ਵੇ ਆ ਖੇਤਾਂ ਦੇ ਵਿੱਚ ਨਾ। ਆਪਾਂ ਜੇ ਅੱਡੋ ਅੱਡ ਏਰੀਏ ਦਾ ਦੇਖੀਏ, ਇੱਕ ਤਾਂ ਸਭ ਤੋਂ ਵੱਡਾ ਚੈਲੰਜ ਆ ਕਿ ਜਦੋਂ ਗਰਾਊਂਡ ਦੇ ਵਿੱਚ ਨਾ ਮੋਇਸਚਰ ਹੋ ਜਾਂਦਾ, ਜਦੋਂ ਮੀਂਹ ਪੈਂਦਾ ਹੈ ਨਾ, ਉਹ ਗਿੱਲੇ ਆ, ਤੇ ਮੁੜ ਕੇ ਇੱਕਦਮ ਧੁੱਪ ਆਉਂਦੀ ਆ ਜਦੋਂ 80 ਤੇ 75-80 ਦੇ ਟੈਂਪਰੇਚਰ ਚਲਾ ਜਾਂਦਾ, ਉਦੋਂ ਹਰ ਇੱਕ ਚੀਜ਼ ਨੂੰ ਬਿਮਾਰੀ ਲੱਗਦੀ ਆ। ਕਿਉਂ? ਜਦੋਂ ਪਾਣੀ ਤੇ ਮੋਇਸਚਰ ਜ਼ਿਆਦਾ ਗਾ ਸੋਇਲ ਦੇ ਵਿੱਚ, ਤੇ ਹੀਟ ਦੇ ਨਾਲ ਹਿਊਮਿਡਿਟੀ ਕ੍ਰੀਏਟ ਹੁੰਦੀ ਆ। ਹਿਊਮਿਡਿਟੀ ਦੇ ਨਾਲ ਡਿਜ਼ੀਜ਼ਸ ਵੱਧਦੀਆਂ, ਬਹੁਤ ਛੇਤੀ ਫੈਲਦੀਆਂ, ਹੈ ਨਾ। ਤੇ ਭਾਵੇਂ ਤੁਸੀਂ ਗਰੇਪਾਂ ਦੀ ਖੇਤੀ ਕਰਦੇ ਆ, ਚਾਹੇ ਤੁਸੀਂ ਬਦਾਮਾਂ ਦੀ ਖੇਤੀ ਕਰਦੇ ਆ, ਇਸ ਵਕਤ ਡਿਜ਼ੀਜ਼ ਪ੍ਰੈਸ਼ਰ ਕੱਲ ਭਾਵੇਂ ਨਾ ਹੋਵੇ, ਇੱਕ ਅੱਧੇ ਨਾਲ ਬਹੁਤ ਛੇਤੀ ਖੇਤ ਦੇ ਵਿੱਚ ਖੇਤਾਂ 'ਚ ਆਊਗਾ। ਅੱਛਾ, ਹੈ ਨਾ। ਉਹਦੇ ਨਾਲ ਵੀ ਤੁਸੀਂ ਆਪਦੇ PCS ਨੂੰ ਦੱਸਦੇ ਰਹੋ, ਬਈ ਆ ਕੇ ਦੇਖੇ ਬਈ ਕੋਈ ਪ੍ਰੋਬਲਮ ਆ, ਨਹੀਂ ਪ੍ਰੋਬਲਮ, ਨਹੀਂ ਤਾਂ ਫਿਰ ਉਦੋਂ ਨੂੰ ਸਪਰੇਅ ਕਰਨ ਦਾ ਟਾਈਮ ਹੋ ਜਾਂਦਾ। ਤੇ ਜੇ ਨਾ ਸਪਰੇਅ ਕਰੋਗੇ, ਕਈ ਥਾਵਾਂ ਤੇ ਆਉਂ ਆ ਕਿ ਜਿੱਥੇ ਆਲਕਲਾਈਨ ਕਲੇ ਟਾਈਪ ਦਾ ਸੋਇਲ ਆ, ਉੱਥੇ ਖੇਤਾਂ 'ਚ ਵੜ ਹੀ ਨਹੀਂ ਹੁੰਦਾ, ਹੈ ਨਾ। ਉੱਥੇ ਵੀ ਜਾਣੇ ਦੀ ਲੀਸਟ, ਜੇ ਟਰੈਕਟਰ ਨਹੀਂ ਵੜ ਹੁੰਦਾ ਤੇ ਹੋਰ ਹੈ ਨਹੀਂ ਵੀ ਜੇ PCA ਨੂੰ ਜਾ ਕੇ ਦਿਖਾ ਕੇ ਲੀਸਟ ਸ਼ਾਇਦ ਤੁਹਾਨੂੰ ਓਵਰਹੈਡ ਹੈਲੀਕਾਪਟਰ ਦਾ ਨਾਲ ਸਪਰੇਅ ਕਰਨੀ ਪਵੇ, ਹੈ ਨਾ। ਉਹ ਤਾਂ ਕਰਨੀ ਬਹੁਤ ਜ਼ਰੂਰੀ ਆ। ਜੇ ਅੱਜ ਕੱਲ੍ਹ ਹੈਲੀਕਾਪਟਰ ਨਹੀਂ ਤਾਂ ਹੁਣ ਤਾਂ ਡਰੋਨ ਵੀ ਆਉਣ ਲੱਗ ਗਏ। ਪਰ ਡਰੋਨ ਉਹਨਾਂ ਕਵਰ ਨਹੀਂ ਨਾ ਕਰਦੇ। ਉਹ ਛੋਟੇ ਫਾਰਮ 'ਚ ਬਹੁਤ ਵਧੀਆ ਗਏ, ਵੱਡਿਆਂ ਦੇ ਵਿੱਚ ਉਹਨਾਂ ਨਹੀਂ ਗਾ ਹਾਲੇ, ਹੈ ਨਾ। ਕਿ ਜਦੋਂ ਹੁਣ ਜਿਹਨੇ 100, 200, 1000, 2000 ਏਕੜ ਕਰਨਾ,
ਉਹ ਤਾਂ ਡਰੋਨ ਭਰਦਾ ਹੀ ਰਹੂਗਾ ਹੈ ਨਾ। ਤੇ ਉਹ ਤਕਰੀਬਨ ਜਾਣੀ ਦੀ ਏਕੜ ਦਾ 20 ਤੋਂ 25 ਗੈਲਨ ਪਾਣੀ ਪਾਉਂਦੇ ਆ, ਠੀਕ ਹੈ ਨਾ, ਉਹ ਹੈਲੀਕਾਪਟਰ ਦੇ ਨਾਲ। ਹੂੰ ਤੇ ਉਹਦੇ ਨਾਲ ਫਿਰ ਉਹ ਕਵਰੇਜ ਵੀ ਸੋਹਣੀ ਹੋ ਜਾਂਦੀ ਆ, ਠੀਕ ਹੈ ਤੇ ਉਹ ਜਾਂਦੀ ਕਰ ਦਿੰਦੇ। ਉਹ ਵੀ ਜ਼ਰੂਰੀ ਆ, ਕਿਉਂ ਇੰਪੈਕਟ ਪੈਂਦਾ। ਹੂੰ ਤੇ ਬਾਕੀ ਫਿਰ ਜਿਹੜੇ ਸੋਇਲ ਆ ਹੂੰ ਉਹਦੇ ਨਾਲ ਸੋਇਲ 'ਚ ਜਦੋਂ ਇੰਨਾ ਪਾਣੀ ਹੋਵੇ ਨਾ, ਉਹ ਆਕਸੀਜਨ ਘਟ ਜਾਂਦੀ ਆ, ਹੈ ਨਾ। ਓਕੇ ਜਦੋਂ ਆਕਸੀਜਨ ਘਟਦੀ ਆ, ਫਿਰ ਜਿਹੜੇ ਤੁਹਾਡੀ ਲਿਵਿੰਗ ਥਿੰਗਸ ਆ ਸੋਇਲਸ ਦੇ ਵਿੱਚ, ਮਾਈਕਰੋਬਸ ਜਿਹੜੇ ਮਾਈਕਰੋਬਸ ਆ, ਉਹ ਰੂਟ ਸਿਸਟਮ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ, ਹੂੰ ਹੈ ਨਾ। ਕਿ ਉਹ ਘਟ ਜਾਂਦੇ, ਕਨਵਰਸ਼ਨ ਰੇਟਾਂ ਘਟਦੀਆਂ, ਵੀ ਕਿੰਨਾ ਫਰਟੀਲਾਈਜ਼ਰ ਟਰੀਆਂ ਨੂੰ ਮਿਲਦਾ, ਚਾਹੇ ਵਾਈਨਸ ਨੂੰ ਮਿਲਦਾ, ਹੈ ਨਾ, ਉਹ ਵੀ ਘਟ ਜਾਂਦਾ ਗਾ। ਤੇ ਕਈ ਥਾਵਾਂ ਦੇ ਉੱਪਰ ਜਿਹੜੀ ਸੋਇਲ ਦੀ ਤੇ ਪਾਣੀ ਦੀ ਰਿਐਕਸ਼ਨ ਹੋਈ ਵੀ ਆ, ਹੂੰ ਉਹਦੇ ਨਾਲ ਸੋਇਲ ਕਾਫੀ ਲਾਕਡ ਅਪ ਹੋਇਆ ਪਿਆ। ਓਕੇ ਠੀਕ ਹੈ ਤੇ ਉਹਦੇ ਜਿਹੜੇ ਸਿੰਪਟਮਸ ਆ ਉਹ ਹੁੰਦੇ ਆ ਵੀ ਜਾਣਦੀ, ਜਿਹੜੇ ਪੱਤੇ ਆ ਦਰਖਤਾਂ ਦੇ ਚਾਹੇ ਵਾਈਨਸ ਦੇ, ਉਹ ਯੈਲੋ ਹੋਣਗੇ ਰਾਈਟ ਨਾ ਅੱਛਾ ਹੈ ਨਾ। ਜੇ ਉਹ ਤੁਹਾਡੇ ਪੂਰੇ ਗ੍ਰੀਨ ਨਹੀਂ ਗੇ ਤੇ ਪੂਰੇ ਪੱਤੇ ਨਹੀਂ ਉਹ ਜਾਣਦੀ ਹੋਏ, ਉਹਦੇ ਵਿੱਚ ਚੈਲੰਜਸ ਆ। ਕਿਉਂ, ਫਿਰ ਜਿੰਨਾ ਕੁ ਕਰਾਪ ਲੱਗਿਆ ਹੋਊਗਾ, ਉਹ ਹੁਣ ਅਪ੍ਰੈਲ ਦੇ ਵਿੱਚ ਬਦਾਮਾਂ 'ਚ ਤਾਂ ਡਿੱਗਣਾ ਸ਼ੁਰੂ ਹੋ ਜੂ। ਅੱਛਾ, ਕਿਉਂਕਿ ਉਹਨੂੰ ਨਿਊਟ੍ਰੀਐਂਟ ਪੂਰੇ ਨਹੀਂ ਮਿਲ ਰਹੇ। ਨਿਊਟ੍ਰੀਐਂਟ ਹੈ ਨਹੀਂ ਗੇ, ਹੈ ਨਾ। ਕਈ ਇਸ ਤਰ੍ਹਾਂ ਦੇ ਵੀ ਫਾਰਮ ਹੈਗੇ ਆ ਜਿੱਥੇ ਨਿਊਟ੍ਰੀਐਂਟ ਪਾ ਹੀ ਨਹੀਂ ਸਕੇ, ਹੈ ਨਾ, ਕਿ ਰੀਜ਼ਨ ਕੀ? ਖੇਤ ਦੇ ਵਿੱਚ ਨਹੀਂ ਜਾ ਹੋਇਆ, ਅੱਛਾ ਹੈ ਨਾ। ਚਾਹੇ ਰਾਉਂਡ ਅਪਸ ਦੀ ਸਪਰੇਅ ਕਰਦੇ ਰਹੇ, ਹੈ ਨਾ, ਉਹ ਪ੍ਰਾਇਓਰਟੀਜ਼ ਹੁੰਦੀਆਂ ਹਰ ਇੱਕ ਦੀਆਂ ਆਪਦੀਆਂ, ਤੇ ਉਹਦਾ ਕਰਕੇ ਵੀ ਕਾਫੀ ਇਫੈਕਟ ਪਿਆ ਹੋਇਆ। ਪਿਛਲੇ ਸਾਲ ਵੀ ਇਦਾਂ ਦਾ ਹੀ ਸੀਗਾ? ਪਿਛਲੇ ਸਾਲ ਸੀਗਾ, ਪਰ ਘੱਟ ਸੀ। ਅੱਛਾ, ਪਿਛਲੇ ਵੀ ਮੀਂਹ ਇਹ ਹੁਣ ਦੇ ਨਾਲੋਂ ਜ਼ਿਆਦਾ ਪਏ? ਮੀਂਹ ਆਉਂਦੇ, ਜਿੱਦਾਂ ਪਿਛਲੇ ਸਾਲ ਸੀ, ਮੀਂਹ ਲਗਾਤਾਰ ਪੈਂਦੇ ਸੀ, ਫਿਰ ਤੁਹਾਨੂੰ ਵਿੰਡੋ ਦਿੱਤੀ ਜਾਂਦੀ ਸੀ ਕਈ ਦਿਨਾਂ ਦੀ, ਵੀ ਫਿਰ ਉਹ ਡਰਾਈ ਵੀ ਹੋ ਜਾਂਦਾ ਸੀ, ਹੈ ਨਾ। ਐਰਕੀ ਜਾਂਦੀ ਦੂਜੇ ਤੀਜੇ ਦਿਨ ਮੀਂਹ ਆ ਜਾਂਦਾ, ਇਹ ਨਹੀਂ ਪਤਾ, ਵੀਕ ਵੀ ਨਹੀਂ ਕੱਢ ਰਿਹਾ, ਹੈ ਨਾ। ਉਹ ਫਿਰ ਜੇ ਤੁਸੀਂ ਫਰਟੀਲਾਈਜ਼ਰ ਪਾਉਨੇ ਆ, ਵੀਡ ਵੱਧਦੇ ਆ, ਹੈ ਨਾ। ਜੇ ਵੀਡ ਨੂੰ ਕੰਟਰੋਲ ਕਰਦੇ ਆ, ਉਹ ਟਰੀਆਂ 'ਚ ਜਿਹੜਾ ਕਰਾਪ ਆ ਉਹ ਨਹੀਂ ਰਹਿੰਦਾ, ਹੈ ਨਾ। ਸੋ ਜਿਹੜੀ ਬੈਲੈਂਸ ਕਰਨਾ ਗਾ ਖੇਤ, ਉਹ ਜਾਣ ਦੀ ਕਾਫੀ ਜ਼ਰੂਰੀ ਆ। ਔਖਾ ਹੋਇਆ ਪਿਆ ਉਹ ਚੀਜ਼ ਨੂੰ, ਹੈ ਨਾ। ਤੇ ਡਿਜ਼ੀਜ਼ ਉੱਦਾਂ ਵੀ ਜ਼ਿਆਦਾ ਹੋਣਗੇ, ਜਿੱਦਾਂ ਨੇਵਲ ਔਰੰਜ ਵਰਮ ਪਿਛਲੇ ਸਾਲ ਜ਼ਿਆਦਾ ਸੀ, ਐਰਕੀ ਵੀ ਆਬਵੀਅਸਲੀ ਲੋਕਾਂ ਤੋਂ ਖੇਤ ਦੇ ਵਿੱਚ ਨਹੀਂ ਬੜ ਹੋਇਆ। ਜਿਹੜੇ ਮੰਮੀਜ਼ ਕਹਿੰਦੇ ਨੇ, ਜਿਹੜੇ ਰਹਿ ਜਾਂਦੇ ਆ ਬਦਾਮ ਦਰਖਤਾਂ ਨਾਲ ਲੱਗੇ ਵੇ, ਉਹ ਡਿਜ਼ੀਜ਼ ਉਹਦੇ ਵਿੱਚ ਕਾਫੀ ਆ, ਉਹ ਵੀ ਜਾਣਦੀ ਇਫੈਕਟ ਕਰੂਗੀ, ਠੀਕ ਹੈ ਜੀ ਨਾ। ਹਾਂ, ਤੇ ਜੇ ਕਰਾਪ ਦੇਖਿਆ ਜਾਵੇ ਮੋਸਟਲੀ ਆਲਮੰਡਸ ਦਾ, ਉਹ ਏਰੀਆਜ਼ ਤੇ ਡਿਪੈਂਡੈਂਟ ਹੁੰਦਾ ਬਹੁਤ, ਹੈ ਨਾ। ਤੇ ਨਾਨ ਪ੍ਰੈਲ ਦਾ ਕਰਾਪ ਐਰਕੀ ਲਾਈਟ ਆ ਸਾਰੇ ਥਾਂ ਥਰੂ ਆਊਟ ਕੈਲੀਫੋਰਨੀਆ, ਜੇ ਦੇਖਿਆ ਜਾਵੇ। ਹਾਂ, ਕੋਈ ਖੇਤ ਚੰਗਾ, ਪਰ ਓਵਰਆਲ ਇਸ ਲਾਈਟ। ਤੇ ਜਿਹੜੀ ਕੈਲੀਫੋਰਨੀਆ ਪੋਲੀਨੇਟਰ ਵੈਰਾਈਟੀਜ਼ ਆ, ਉਹ ਹੈਵੀ ਆ। ਓਕੇ। ਤੇ ਜਿਹੜੇ ਸੈਲਫ ਪੋਲੀਨੇਟਰ ਆ ਇੰਡੀਪੈਂਡੈਂਟ, ਤੇ ਉਹ ਹੈਗੇ ਆ ਵੀ ਜਿੱਥੇ ਨਿਊਟ੍ਰੀਐਂਟ ਖੁਰਾਕ ਚੰਗੀ ਮਿਲੀ ਆ, ਉਹ ਠੀਕ ਆ, ਨਹੀਂ ਉਹ ਠੀਕ ਨਹੀਂ ਗੇ, ਹੈ ਨਾ। ਸਪਰੈਡਿਕ ਬਹੁਤ ਆ ਹਰ ਇੱਕ ਥਾਂ ਤੇ। ਠੀਕ ਹੈ, ਕੱਲਾ ਐਲਮੰਡ ਦੇ ਵਿੱਚ ਹੀ ਹੈ ਜਾਂ ਬਾਕੀ ਗ੍ਰੇਪਾਂ ਦੇ ਵਿੱਚ ਵੀ ਸੇਮ, ਸਾਰੇ ਕ੍ਰਾਪ ਨਾ ਸੇਮ ਸਾਈਕਲ ਫਾਲੋ ਕਰਨਗੇ, ਠੀਕ ਹੈ ਨਾ। ਜਿੱਥੇ ਜਾਣਦੀ ਇਹ ਪ੍ਰੋਬਲਮਸ ਆਉਂਦੀਆਂ ਗਈਆਂ, ਪੁਸ਼ ਕੀਤੀਆਂ ਜਾਂਦੀਆਂ এনवायरमेंट ਨਾਲ। ਹੁਣ ਜੇ ਦੇਖਿਆ ਜਾਵੇ, ਅਪ੍ਰੈਲ ਦਾ ਸਾਰਾ ਵੈਦਰ ਆ, ਹੈ ਨਾ, 2-4 ਦਿਨ 80 ਡਿਗਰੀ ਹੁੰਦਾ, ਮੁੜ ਕੇ ਫੇਰ ਠੰਡਾ 60 ਤੇ ਵੀ ਆ ਜਾਂਦਾ। ਹੁਣ ਜਿੱਦਾਂ ਅੱਜ ਕੱਲ ਦੇ ਵਿੱਚ ਆਲਮੋਸਟ 77 ਇੱਥੇ ਆ, ਤੇ ਫਿਰ ਅੱਗੇ ਰਾਤ ਨੂੰ ਟੈਂਪਰੇਚਰ ਡ੍ਰੌਪ ਹੋ ਕੇ 30s ਚ ਨਹੀਂ, ਉਹ ਤਾਂ ਚਲੋ ਠੀਕ ਆ, ਹੈ ਨਾ। ਪਰ ਕੱਲ ਨੂੰ ਉਹ ਟੈਂਪਰੇਚਰ ਜਦੋਂ ਵੈਂਸਡੇ ਹੋਊਗਾ, ਉਹ ਲੋ 70 ਆ, ਫਿਰ ਥਰਸਡੇ ਆਉਂਦਾ 60s ਤੋਂ ਥੱਲੇ ਚੱਲ ਜਾਣਾ, 50 ਤੇ ਵੀ ਹਾਈ ਇੰਨਾ ਕੀ ਰਹਿਣਾਗਾ। ਉਹ ਚੀਜ਼ ਜਿਹੜੀ ਉਹ ਸਾਈਕਲ ਆ, ਉਹ ਮਾੜੀ ਆ, ਉਹ ਜ਼ਿਆਦਾ ਮਾੜਾ ਆ। ਹਾਂ, ਵੀ ਚਾਹੇ ਤਾਂ ਜ਼ਿਆਦਾ ਠੰਡ ਹੀ ਰਹੇ, ਅਬੇ ਐਟਲੀਸਟ ਟਰੀ ਨੂੰ ਵੀ ਪਤਾ ਲੱਗ ਜੇ। ਹਾਂ, ਵਿੱਚ ਗਰਮੀ, ਫਿਰ ਟਰੀ ਦੀ ਅਪਟੇਕ ਨਹੀਂ ਹੋ ਰਹੀ। ਨੋਮੀਨਲ ਟੈਂਪਰੇਚਰ ਕੀ ਇਸ ਟਾਈਮ ਹੋਣਾ ਚਾਹੀਦਾ ਆ, ਜਿਹੜਾ ਨਿਊਟ੍ਰੀਐਂਟ ਅਪਟੇਕ ਜਾਂ ਫਰਟੀਲਾਈਜ਼ਰ ਅਪਟੇਕ? ਨਹੀਂ, ਦੇਖੋ, ਜਦੋਂ ਕਈ ਚੀਜ਼ਾਂ ਨਾ ਡਿਪੈਂਡ ਕਰਦੀਆਂ ਗਈਆਂ। ਇੱਕ ਤਾਂ ਹੈਗਾ ਗਾ ਕਿ ਮੋਸਟਲੀ ਜਦੋਂ ਅਸੀਂ ਕੈਨ 17 ਪਾਉਂਦੇ ਆ, ਜਿਹੜੀ ਨਾਈਟ੍ਰੋਜਨ, ਉਹ ਠੰਡ ਲਈ ਪਾਈ ਦੀ ਆ, ਜਿਹੜਾ ਆਪਾਂ ਲਾਸਟ 2 ਹਫ਼ਤੇ ਪਹਿਲਾਂ ਕਵਰ ਕੀਤਾ ਸੀ,
ਹੈਨਾ, ਹਲੇ ਵੀ ਉਹ ਜ਼ਿਆਦਾ ਇਫੈਕਟਿਵ ਆ ਜੀ ਹੈਨਾ। ਤੇ ਜਦੋਂ UN-32 ਪਾਉਂਦੇ ਆ ਜਿਹੜਾ ਯੂਰੀਆ, ਉਹ ਹੌਲੀ ਹੌਲੀ ਅਵੇਲੇਬਲ ਹੁੰਦਾ, ਚਾਹੇ 80 ਡਿਗਰੀ ਹੋਵੇ ਫੇਰ ਹੋ ਜਾਂਦਾ, ਫਿਰ ਜਿਹੜੀ ਉਹਦੀ ਅਵੇਲੇਬਿਲਿਟੀ ਆ ਉਹ ਘਟ ਜਾਂਦੀ ਆ, ਠੀਕ ਹੈ ਹੈਨਾ। ਤੇ ਫਿਰ ਹੁਣ ਕਈ ਜਿਹੜੀਆਂ ਚੀਜ਼ਾਂ ਜਦੋਂ ਇਦਾਂ ਦੀਆਂ ਦੇਖੀਆਂ ਜਾਂਦੀਆਂ ਨਾ ਵੀ ਉਹ ਸਿਲੈਕਸ਼ਨ ਕ੍ਰਾਈਟੇਰੀਆ ਬਹੁਤ ਇੰਪੋਰਟੈਂਟ ਆ। ਦੂਜਾ ਇਹ ਆ ਫਰਟੀਲਾਈਜ਼ਰ ਚੱਕ ਹੁੰਦਾ ਪਾਣੀ ਨਾਲ, ਜੇ ਦਰਖਤ ਪਾਣੀ ਨਾ ਪੀਣਗੇ ਉਹਨਾਂ ਨੇ ਫਰਟੀਲਾਈਜ਼ਰ ਨਹੀਂ ਚੱਕਣਾ, ਓਕੇ ਉਹ ਵੀ ਕ੍ਰਿਟੀਕਲ ਆ। ਹੁਣ ਕਈ ਵੀਰ ਹੁੰਦਾ ਵੀ ਅਸੀਂ ਪਾਉਣਾ ਗਾ, ਅਸੀਂ ਜੀ ਪਾ ਦਿੱਤਾ ਭਾਵੇਂ ਗਿੱਲਾ ਹੀ ਆ ਗਰਾਊਂਡ ਹੈਨਾ, ਪਰ ਉਹਨੇ ਪਿਕਅਪ ਨਹੀਂ ਕਰਨਾ ਹੈਨਾ। ਤਾਂ ਹੀ ਫਿਰ ਉਹ ਜਿਹੜਾ ਦੇਖਿਆ ਜਾਂਦਾ ਮੀਂਹ ਤੋਂ ਪਹਿਲਾਂ ਮੀਂਹ ਤੋਂ ਪਿੱਛੋਂ ਕਦੋਂ ਪਾਵੋ, ਕਦੋਂ ਟਰੀ ਚੱਕ ਰਹੇ ਆ ਹੈਨਾ, ਤੇ ਉਹਦਾ ਵੀ ਤਾਂ ਹੀ ਫਾਇਦਾ ਹੁੰਦਾ। ਤੇ ਫਿਰ ਜਿਹੜਾ ਜਾਣਦੀ ਅਸੀਂ ਫੋਲੀਅਰ ਵੀ ਕਰਦੇ ਹਾਂ, ਉਹਦੇ ਬਹੁਤ ਡਿਪੈਂਡੈਂਟ ਆ। ਜਦੋਂ ਫਰਟੀਲਾਈਜ਼ਰ ਜਿੱਦਾਂ ਆਪਾਂ ਹਿਊਮਨ ਬੀਇੰਗ ਆ, ਕੋਈ ਆਪਾਂ ਰੋਟੀ ਖਾਂਦੇ ਹਾਂ, ਹੋਰ ਖਾਂਦੇ ਹਾਂ, ਉਹ ਆਪਣਾ ਸਰੀਰ ਲੈ ਕੇ ਉਹ ਡਿਫਰੈਂਟ ਤਰ੍ਹਾਂ ਦੇ ਵਾਈਟਮਿਨਸ ਬਣਾਉਂਦਾ, ਡਿਫਰੈਂਟ ਤਰ੍ਹਾਂ ਦੇ ਉਹ ਕੈਮੀਕਲਸ ਹੁੰਦੇ ਆ ਜਿਹੜੀ ਆਪਣੀ ਬਾਡੀ ਚੱਲਦੀ ਆ, ਜਿਨ੍ਹਾਂ ਤੋਂ ਰਿਐਕਟ ਹੁੰਦਾ ਹੈਨਾ ਸਾਰਾ। ਉਹ ਹੈ ਤਾਂ ਬੰਦਾ ਵੀ ਕੈਮੀਕਲ ਬੇਸ ਹੀ ਆ ਨਾ, ਤੇ ਉਹ ਦਰਖਤ ਵੀ ਇੱਦਾਂ ਗੇ ਹੈਨਾ। ਹੁਣ ਕਈ ਪ੍ਰੋਡਕਟਸ ਇੱਦਾਂ ਦੇ ਹੈਗੇ ਫਰਟੀਲਾਈਜ਼ਰ, ਉਹ ਬਣੇ ਬਣਾਏ ਜਾਂਦੀ, ਤੁਸੀਂ ਉਹਨਾਂ ਨੂੰ ਜਿੱਦਾਂ ਉੱਦਾਂ ਦੇ ਐਸਿਡ ਫੀਡ ਕਰ ਦਿਓ ਹੈਨਾ, ਫਿਰ ਉਹ ਦਰਖਤ ਰਿਸਪਾਂਸ ਉੱਦਾਂ ਦਾ ਕਰਨਾ ਸ਼ੁਰੂ ਕਰ ਦਿੰਦਾ ਹੈਨਾ। ਵੀ ਉਹਨੂੰ ਜਾਣੀ ਦੀ ਗਾਹਾਂ ਨੂੰ ਜਿਹੜੀ ਖੇਤੀਬਾੜੀ ਆ ਉਹ ਹੋਣੀ ਇਸ ਲੈਵਲ 'ਤੇ ਆ ਜਦੋਂ ਇੰਟੈਲੀਜੈਂਟ ਵਿੱਚ ਪਾਈ ਜਾਂਦੀ ਆ ਹੈਨਾ। ਇੱਕ ਤਾਂ ਡਿਟੈਕਟ ਕਰਨੀ, ਦੂਜੀ ਜਾਣਦੀ ਉਹਨੂੰ ਕਿਹੜੀ ਚੀਜ਼ ਦੇਣੀ, ਕਦੋਂ ਦੇਣੀ ਹੈਨਾ। ਉਹ ਸਾਰਾ ਆ ਰਿਹਾ ਗਾ ਵੀ ਜਿਹੜਾ ਜਾਂਦੀ ਉਹ ਨੈਕਸਟ ਪੀਰੀਅਡ ਉਹੀ ਹੋਣਾ ਗਾ। ਤੇ ਜਦੋਂ ਫੋਲੀਅਰ ਵੀ ਕਰਦੇ ਆ, ਹੁਣ ਕਈ ਅਸੀਂ ਮਹਿੰਗਾ ਫਰਟੀਲਾਈਜ਼ਰ ਮਹਿੰਗੇ ਪਾ ਦੇਈਦਾ ਗਾ, ਉਹ ਜਿਹੜੇ ਕੈਮੀਕਲ ਪੈਸਟੀਸਾਈਡਸ ਆ ਹੈਨਾ, ਉਹ 'ਚ ਸਟਿੱਕਰ ਨਹੀਂ ਪਾਉਂਦੇ, ਕਈ ਘੱਟ ਹੀ ਪਾਉਂਦੇ ਆ ਹੈਨਾ। ਉਹ ਸਟਿੱਕਰ ਹੁੰਦਾ ਗਾ, ਪੈਨੇਟ੍ਰੈਂਟ ਹੁੰਦਾ ਗਾ, ਉਹ 'ਚ ਕਈ ਚੀਜ਼ਾਂ ਗੀਆਂ, ਡਰਿਫਟ ਕੰਟਰੋਲ ਹੁੰਦਾ, ਉਹ 'ਤੇ ਅਸੀਂ ਹੱਥ ਕੁੱਟ ਲਈਦਾ ਗਾ ਹੈਨਾ। ਤੇ ਉਹ ਮੁੜ ਕੇ ਫਿਰ ਉਹਨਾਂ ਇਫੈਕਟਿਵ ਨਹੀਂ ਰਹਿੰਦਾ ਹੈਨਾ। ਇਸ ਟਾਈਮ ਕੀ ਖਰਚਾ ਆ ਰਿਹਾ ਪਰ ਏਕੜ, ਨਾਰਮਲ ਕੀ ਖਰਚਾ ਜਿਹੜਾ ਉਹ ਆ ਰਿਹਾ ਆ ਸਪਰੇਜ਼ ਦਾ? ਸਪਰੇਜ਼ ਦਾ ਖਰਚਾ ਘੱਟ ਆ, ਕਿਉਂ ਠੰਡ ਰਹੀ ਕਰਕੇ ਨਾ ਸਪਰੇਆਂ ਮੋਸਟਲੀ ਇੱਕੋ ਹੀ ਹੋਈਆਂ, ਇੱਕ ਚਾਹੇ ਦੋ। ਠੀਕ ਹੈ ਹਾਂ। ਬਾਹਲਾ ਖਰਚ ਹੁਣ ਜਿੱਥੇ ਆਊਗਾ ਉਹ ਹੈਗਾ ਫਰਟੀਲਾਈਜ਼ਰਸ ਦਾ, ਕਿਉਂ ਜਦੋਂ ਟਰੀ ਨੇ ਅੱਗੇ ਜੇ ਜਾਣਦੀ 30% ਫਰਟੀਲਾਈਜ਼ਰ ਚੱਕਦਾ ਸੀ, ਹੁਣ ਉਹ 10-15 ਹੀ ਚੱਕ ਰਿਹਾ, ਉਹ ਡਬਲ ਅਮਾਊਂਟ ਪਾਉਣਾ ਪੈਂਦਾ। ਜੇ ਨਾ ਡਬਲ ਪਾਵਾਂਗੇ ਉਹਦੇ ਕਰਾਪ ਤੇ ਇਫੈਕਟ ਹੋਊਗਾ ਹਨਾ, ਯੀਲਡ ਤੇ ਫਰਕ ਪੈਣਾ। ਵੀ ਹਲੇ ਬਲੂਮ ਬਹੁਤ ਹੈਵੀ ਸੀ ਹਨਾ, ਉਹ ਬਹੁਤ ਜ਼ਿਆਦਾ ਇਦਾਂ ਲੱਗਦਾ ਸੀ ਵੀ ਫੁੱਲ ਵੀ ਬਹੁਤ ਜ਼ਿਆਦਾ ਸੀ, 3 ਬਿਲੀਅਨ ਤੋਂ ਉੱਪਰ ਹੋ ਜਾਣਾ, ਪਰ ਲਾਈਕਲੀ ਮੈਨੂੰ ਲੱਗਦਾ ਵੀ 2.5 ਇੱਥੇ ਜੇ ਰਹਿਣਾ ਉਹਨਾਂ ਕੀ ਆ ਹਨਾ, ਉਹਨਾਂ ਉਹ ਹਲੇ ਤਾਂ ਮੁੱਕਿਆ ਨਹੀਂ ਨਾ ਕੰਮ। ਜਦੋਂ ਮੁੱਕ ਗਿਆ ਤੇ ਫਿਰ ਜਾਣਦੀ ਹਲੇ ਜਿਹੜੀ ਡ੍ਰੌਪਿੰਗ ਅਪ੍ਰੈਲ 'ਚ ਹੋਣੀ ਆ ਨਾ, ਉਹ ਹੈਵੀ ਹੋਊਗੀ। ਬਾਕੀ ਅੱਛਾ ਜਸਵੀਰ ਭਾਜੀ, ਇੱਥੇ ਜਦੋਂ ਇਹ ਗੱਲ ਹੁਣ ਤੁਸੀਂ ਕੀਤੀ ਨਾ, ਮੈਨੂੰ ਇਦਾਂ ਲੱਗ ਰਿਹਾ ਵੀ ਇਹ ਸਾਈਕਲ ਬੜਾ ਇਹਨਾਂ ਨੇ ਵਿਸ਼ੇਸ਼ ਜਿਹਾ ਚਲਾਇਆ ਵਿਚਾਲੇ ਵਾਲੇ ਬੰਦਿਆਂ ਨੇ। ਜਦੋਂ ਵੇਚਣ ਦਾ ਟਾਈਮ ਹੁੰਦਾ, ਜਦੋਂ ਫਾਰਮਰ ਨੂੰ ਪੈਸੇ ਦੇਣ ਦਾ ਟਾਈਮ ਹੁੰਦਾ ਆ, ਉਦੋਂ ਇਹ ਕਹਿ ਦਿੰਦੇ ਯੀਲਡ ਬਹੁਤ ਵੱਧ ਹੋਣਾ ਇਸ ਵਾਰ। ਹਾਂਜੀ 3 ਬਿਲੀਅਨ ਤੋਂ ਉੱਤੇ ਕਰ ਦਿੰਦੇ ਆ। ਹੁਣ ਵੀ ਉਹਨਾਂ ਨੇ 2.8 ਹੁਣ ਜਦੋਂ ਵੇਚ ਲਿਆ, ਹੁਣ ਜਦੋਂ ਇਹਨਾਂ ਨੇ ਗਾਹ ਦੇਣਾ, ਜਦੋਂ ਜਿੱਥੇ ਇਹਨਾਂ ਦਾ ਮੁਨਾਫਾ ਹੋਣਾ, ਹੁਣ ਕਹਿੰਦੇ ਯੀਲਡ ਘਟ ਜਾਣਾ ਵੀ ਹੁਣ ਪ੍ਰਾਈਸ ਦੂਜੇ ਨਹੀਂ ਹੁਣ ਉਹਨਾਂ ਨੇ ਰਿਪੋਰਟ ਆ ਰਹੀ ਆ 2.8 ਬਿਲੀਅਨ ਤੋਂ ਉੱਪਰ ਹੀ ਦੱਸਣਗੇ ਵੀ ਲੋਕੀ ਪੈਨਿਕ ਹੋਵੇ ਫਾਰਮਰ ਨੂੰ। ਦੇਖੋ ਜੀ, ਕਿਤੇ ਵੀ ਚਲੇ ਜਾਵੋ, ਜਿਹੜਾ ਵਰਲਡ ਮਾਰਕੀਟ ਦਾ ਆਰਡਰ ਆ ਉਹ ਹੈਗਾ ਕਾਰਪੋਰੇਟ ਸਟਰਕਚਰ ਆਰਡਰ। ਉਹਨਾਂ ਨੇ ਆਪਣਾ ਬੈਨੀਫਿਟ ਦੇਖਣਾ, ਉਹਨਾਂ ਨੇ ਦੇਖੋ ਇੱਥੇ ਬਦਾਮ ਦਾ ਤੁਸੀਂ ਦੇਖ ਲਓ, ਫਾਰਮਰ ਨੂੰ $50 to 60 ਮਿਲਦੇ ਆ, ਰੀਟੇਲ ਬਾਈ ਕਰਦਾ ਗਾ ਆਲਮੋਸਟ $5 to 6 ਨੂੰ। ਵਿਚਾਲੇ ਉਹ ਸਿਸਟਮ ਨੂੰ ਚੋਕ ਕਰ ਰਹੇ ਆ ਹੈਨਾ। ਤੇ ਜੇ ਹੁਣ ਤੁਸੀਂ ਇੰਡੀਆ ਚਲੇ ਜਾਵੋ, ਉਹ ਵੀ ਸੇਮ ਚੀਜ਼ ਆ। ਇੱਥੇ ਸੌਗੀ ਆ, ਉਹਦਾ ਵੀ ਸੇਮ ਆ। ਸਾਰੀ ਚੀਜ਼ ਨਾ ਐਕਚੁਅਲੀ ਕਾਰਪੋਰੇਟ ਦੇ ਹੈਂਡ 'ਚ ਆਈ ਵੀ ਆ ਹੈਨਾ, ਵੀ ਜਿਹਦੇ ਕੋਲੇ ਪੈਸਾ ਉਹ ਟੋਟਲੀ ਕੰਟਰੋਲ ਕਰ ਸਕਦਾ ਹੈਨਾ। ਤੇ ਬੰਦਿਆਂ ਨੂੰ ਵੀ ਹੁਣ ਇੱਥੇ ਦੇਖੋ, ਆਪਾਂ ਬੰਦੇ ਕਹਿੰਦੇ ਵੀ ਅਸੀਂ ਬਹੁਤ ਹੁਸ਼ਿਆਰ ਆ, ਅਸੀਂ ਆਹ ਕੀਤਾ ਗਾ, ਅਸੀਂ ਇੱਦਾਂ ਗੇ ਹੈਨਾ, ਅਸੀਂ ਇੰਨੇ ਡਿਵੈਲਪ ਕੰਟਰੀ 'ਚ ਰਹਿ ਰਹੇ ਹਾਂ, ਪਰ ਹੈ ਤਾਂ ਅਸੀਂ ਵੀ ਸਲੇਵ ਹੀ ਆ ਨਾ ਇਹਨਾਂ ਦੇ ਹੈਨਾ। ਵੀ ਜੋ ਸਾਨੂੰ ਚਾਰਜ ਕਰਨਾ ਮੰਗਦੇ ਆ
ਮਰਜ਼ੀ ਆ ਮਰਜ਼ੀ ਦੇ ਲਾਉਂਦੇ ਆ ਹਨਾ, ਕੋਈ ਕੈਮੀਕਲ ਹੋਇਆ, ਡੀਜ਼ਲ ਹੋਇਆ, ਹੋਰ ਹੋਇਆ, ਵੇਚਣਾ ਵੀ ਹਨਾ, ਆਪਣੀ ਵੀ ਮਰਜ਼ੀ ਉਹ ਤੇ ਨਾਲ, ਤੁਹਾਡਾ ਖਰੀਦਣਾ ਵੀ ਆਪਣੀ ਹਾਂ ਮਰਜ਼ੀ ਕੋਈ ਵੀ ਜਾਣੇ ਦੀ ਤੁਹਾਡੀ ਇਨਪੁਟਸ ਹੈ ਨੀ ਗੀ ਹੈ, ਹੂੰ ਤੇ ਜਦੋਂ ਵੇਚਣਾ ਉਹ ਵੀ ਅਗਲਿਆਂ ਨੇ ਆਪਦੀ ਮਰਜ਼ੀ ਦਾ ਵੇਚਣਾ ਹਨਾ, ਵੀ ਫਿਰ ਅਸੀਂ ਜਾਣਦੀ ਸਿਰਫ ਉਹਨਾਂ ਦੇ ਸਲੇਵਸ ਹੋਏ ਵੇ ਕੰਮ ਕਰਨ ਨੂੰ ਹੀ ਰੱਖੇ ਆ। ਹਾਂ, ਜਾਂਦੀ ਕੰਟਰੋਲ ਹੀ ਕੋਈ ਨਹੀਂ ਹੈਨਾ, ਤੇ ਉਹ ਇਹ ਵਰਲਡ ਵਾਈਡ ਫਨਾਮਨਾ ਗਾ, ਇੱਥੇ ਦਾ ਨਹੀਂਗਾ। ਹੁਣ ਇੰਡੀਆ ਵੀ ਆਪਣੇ ਸੇਮ ਚੀਜ਼ ਹੋ ਰਹੀ ਆ, ਤਾਂ ਹੀ ਤਾਂ ਫਾਰਮਰ ਥਾਂ ਪ੍ਰੋਟੈਸਟ ਕਰ ਰਹੇ ਆ, ਥਾਂ ਤੇ ਪ੍ਰੋਟੈਸਟ ਹੋ ਰਹੇ ਆ। ਤੇ ਪਰ ਉਹਦਾ ਚੈਲੰਜ ਇਹ ਆ ਕਿ ਜਿੰਨਾ ਚਿਰ ਫਾਰਮਰ ਯੂਨੀਫਾਈਡ ਹੋ ਕੇ ਦੇਖੋ, ਕਾਰਪੋਰੇਟ ਜਿਹੜਾ ਸਟਰਕਚਰ ਆ ਵਰਲਡ ਆਰਡਰ ਦਾ, ਉਹ ਤਾਂ ਆ ਗਿਆ, ਭਾਵੇਂ ਕੋਈ ਲਾਈਕ ਕਰਦਾ ਭਾਵੇਂ ਨਹੀਂ ਕਰਦਾ, ਮੁੱਕਦੀ ਗੱਲ ਉਹਨੇ ਜਾਣਾ ਨਹੀਂ। ਕੁਐਸਚਨ ਇਹ ਆ ਵੀ ਤੁਸੀਂ ਰੋਂਦੇ ਰਹੋਗੇ, ਕੰਪਲੇਨ ਕਰਦੇ ਰਹੋਗੇ, ਤੇ ਚਾਹੇ ਕੁਝ ਕਰੋਗੇ, ਜੇ ਨਹੀਂ ਕਰੋਗੇ ਤਾਂ ਉਹਨਾਂ ਨੇ ਉਦਾਂ ਤੁਸੀਂ ਆ ਮਾਰਕੀਟ ਚੋਂ ਬਾਹਰ ਹੋ ਜਾਓਗੇ। ਪਾਵਰ ਤੇ ਕਿਸੇ ਨੇ ਵੀ ਨਹੀਂ ਛੱਡਣੀ, ਪਾਵਰ ਤਾਂ ਕਿਸੇ ਨੇ ਵੀ ਨਹੀਂ ਛੱਡਣੀ। ਹੁਣ ਦੇਖੋ, ਜਿਹਨੇ 200-300 ਮਿਲੀਅਨ 500 ਮਿਲੀਅਨ ਬਿਲੀਅਨ ਡਾਲਰ ਲਾਉਣਾ ਗਾ, ਉਹ ਜਾਣਦੀ ਤੁਹਾਨੂੰ ਕਿਉਂ ਨਹੀਂ ਰਗੜੂਗਾ, ਅਗਲੇ ਨੇ ਉਹ ਚ ਮੁਨਾਫਾ ਕੱਢਣਾ ਤਾਂ ਹੀ ਲਾਉਣਾ ਹੈ। ਹਾਂ, ਅਗਲਿਆਂ ਨੇ ਆਪਦਾ ਮੈਕਸਮਾਈਜ਼ ਕਰਨਾ ਹੈਨਾ, ਉਹ ਸਾਰਾ ਜਾਣੀ ਦੀ ਉਹ ਚੀਜ਼ਾਂ ਚੱਲ ਰਹੀਆਂ ਗੀਆਂ। ਤੇ ਇਸ ਕਰਕੇ ਜਿਹੜਾ ਮੋਸਟਲੀ ਫਾਰਮਰਸ ਦੇ ਲੈਵਲ ਤੇ ਉਹ ਹੈਗਾ ਵੀ ਜਾਂਦੀ ਮੈਂ ਯੀਲਡ ਹੋਰ ਕਿੱਦਾਂ ਵਧਾ ਲਾਂ, ਕਾਸਟ ਥੋੜਾ ਜਿਹਾ 25-37 ਸੈਂਟੀ ਘਟ ਜੇ, ਇੰਨੇ ਨਾ ਜਾਣਦੀ ਉਹ ਬਿਜ਼ਨਸ ਕਲੋਜ਼ ਨਹੀਂ ਹੁੰਦੇ ਹੈਨਾ। ਤੇ ਮੇਰੇ ਹਿਸਾਬ ਦੇ ਨਾਲ ਜਿੰਨੀਆਂ ਕੁ ਡਿਸਕਸ਼ਨਸ ਹੁੰਦੀਆਂ, ਡਾਇਲੌਗਸ ਡਿਫਰੈਂਟ ਪਾਰਟੀਜ਼ ਨਾਲ ਕਰੀ ਦੀਆਂ ਹੈਨਾ, ਵੀ ਪ੍ਰਾਈਸ ਵੀ ਬਾਹਲੀ ਉੱਪਰ ਨਹੀਂ ਜਾਣ ਵਾਲੀ, ਕੋਈ ਵੀ ਕਰਾਪ ਆ ਹੈ, ਤੇ ਕਾਸਟ ਤੁਹਾਡਾ ਜ਼ਰੂਰ ਉੱਪਰ ਜਾਊਗਾ ਹੈਨਾ। ਹੁਣ ਤੁਸੀਂ ਦੇਖੋ ਫਰਟੀਲਾਈਜ਼ਰ ਦਾ ਕਾਸਟ ਆ ਹੈਨਾ, ਹਲੇ ਇਹਨਾਂ ਦੇ ਰਿਪੋਰਟ ਆ ਰਹੀ ਆ, ਜੇ ਕੋਰਨ 90 ਮਿਲੀਅਨ ਏਕੜ ਲਾ ਦਿੱਤੇ, ਹਾਂਜੀ, ਪ੍ਰਾਈਸ ਆਲਮੋਸਟ ਜਾਣੀ ਦੀ ਇੱਕਦਮ ਸ਼ੂਟ ਅਪ ਕਰੂਗੀ, ਉਹ ਜਾਣੀ ਦੀ ਆਹ ਇੱਕ ਅੱਧੇ ਵੀਕ ਦਾ ਹੀ ਉਹ ਹੈਗਾ ਗਾ ਗੈਪ ਹੈਨਾ। ਜਿਹੜੀ ਚੀਜ਼ ਹੁਣ ਵਿਕਦੀ ਆ ਇਦੋਂ ਜਾਂਦੀ ਆਲਮੋਸਟ $40-50 ਉਹਨਾਂ ਨੇ ਵਧਾ ਦੇਣੀ ਆ। ਕਿਉਂ? ਸਾਰਾ ਇੱਥੋਂ ਮਾਲ ਚੱਕ, ਜਿੰਨਾ ਵੀ ਫਰਟੀਲਾਈਜ਼ਰ ਆ, ਹਰਬਸਾਈਡ ਆ, ਉਹ ਸਾਰਾ ਮਿਡ ਵੈਸਟ ਤੇ ਸਾਊਥ ਈਸਟ ਨੂੰ ਉਧਰ ਨੂੰ ਚਲੇ ਜਾਣਾ ਆਟੋਮੈਟਿਕਲੀ, ਕਿ ਉਹਨਾਂ ਨੇ ਪੇ ਜ਼ਿਆਦਾ ਕਰਨਾ, ਤੇ ਉਹਨਾਂ ਨੂੰ ਲੋਡ ਜ਼ਿਆਦਾ, ਉਹਨਾਂ ਦੇ ਵੱਡੇ ਫਾਰਮ ਆ। ਤੇ ਸੋ ਦੂਸਰੀ ਇਹ ਵੀ ਆ ਕਿ ਜਿਹੜੀਆਂ ਸਾਡੀਆਂ ਫੰਡਿੰਗਸ ਆਉਂਦੀਆਂ, ਅੱਗੇ ਕਾਫੀ ਵਾਰੀ ਗੱਲਾਂ ਕੀਤੀਆਂ ਆਪਾਂ ਸ਼ੋਅ ਤੇ ਹੈਨਾ, ਉਹ ਤੇ ਵੀ ਸਾਡਾ ਕੋਈ ਪਾਵਰ ਨਹੀਂ ਗਾ, ਕਿਉਂ ਸਾਡੀ ਯੂਨਿਟੀ ਹੈ ਨਹੀਂ ਨਾ ਹੈਨਾ। ਜਿੱਦਾਂ ਉਹ ਕਹਿੰਦੇ ਵੀ ਜਿੱਥੇ ਤੁਸੀਂ ਇਕੱਠ ਨਹੀਂ ਕਰ ਸਕਦੇ, ਇਕੱਠੇ ਨਹੀਂ ਹੋ ਸਕਦੇ, ਉੱਥੇ ਜਾਂਦੀ ਤੁਹਾਨੂੰ ਮਿਲਦਾ ਵੀ ਕੁਝ ਨਹੀਂ ਹੈਨਾ। ਤੇ ਹੁਣ ਜੇ ਤੁਸੀਂ ਮਿਡ ਵੈਸਟ ਸਾਊਥ ਈਸਟ, ਉਹਨਾਂ ਦੀ ਫਾਰਮ ਪਾਲਿਸੀ ਹੋਰ ਆ, ਸਾਡੇ ਲਈ ਹੋਰ ਆ ਹੈਨਾ। ਇੱਥੇ ਜਿਹੜੇ ਜੇ ਉਹ ਨਾ 6.3 ਮਿਲੀਅਨ ਏਕੜ ਉਹਨਾਂ ਨੇ ਬੀਜਣੇ ਨਹੀਂਗੇ, ਘੱਟ ਬੀਜਣੇ ਆ, ਪਰ ਉਹਨਾਂ ਨੂੰ ਉਹਨਾਂ ਦੇ ਪੈਸੇ ਮਿਲ ਜਾਣੇ ਆ ਫੈਲੋ ਰੱਖਣ ਦੇ। ਹਾਂ, ਕਿਉਂ? ਉਹ ਜਾਂਦੀ ਦੇਖੋ, ਜਿਹੜੇ ਕੰਟਰੋਲ ਆ ਸਾਡਾ ਕੰਟਰੀ ਦਾ UST, ਉਹ ਉਸ ਏਰੀਆ ਚ ਹੁੰਦਾ ਗਾ, ਹਮੇਸ਼ਾ ਹੀ ਆਉਂਦਾ ਰਿਹਾ ਉੱਥੋਂ ਹੀ ਹੈਨਾ। ਹਾਂ, ਤੇ ਜੇ ਕੈਲੀਫੋਰਨੀਆ, ਉਹ ਫਿਰ ਜਿਹੜੇ ਸਾਡੇ ਇਲੈਕਟਡ ਲੀਡਰ ਆ, ਉਹ ਚੁੱਪ ਕੀਤੇ ਬੈਠੇ ਆ, ਇੱਥੇ ਆ ਕੇ ਗੱਪ ਮਾਰ ਜਾਂਦੇ ਆ ਹੈਨਾ, ਪਰ ਰਿਐਲਿਟੀ ਦੇ ਵਿੱਚ ਉਹਨਾਂ ਕੋਲੇ ਪਾਵਰ ਹੈ ਨਹੀਂ ਗੀ ਹੈਨਾ। ਉਹਦੇ ਲਈ ਤਾਂ ਤੁਹਾਨੂੰ ਆਪ ਹੀ ਇਕੱਠੇ ਹੋ ਕੇ ਵੌਇਸ ਬਣਾ ਕੇ ਉਹਨਾਂ ਨੂੰ ਆਪ ਦਾ ਜਿਹੜਾ ਤੁਹਾਡਾ ਬਿਜ਼ਨਸ ਕੇਸ ਆ ਉਹ ਰੈਪਰੀਜ਼ੈਂਟ ਉੱਥੇ ਕਰਨਾ ਪੈਣਾ, ਤਾਂ ਜਾ ਕੇ ਕੁਝ ਹੋਊਗਾ। ਨਹੀਂ ਤਾਂ ਜਾਣਦੀ ਇਹ ਸਟਰਗਲ ਜਿਹੜੀ ਚੱਲਦੀ ਆ, ਇਹ ਹੋਰ ਡੀਪਰ ਐਂਡ ਡੀਪਰ ਹੁੰਦੀ ਜਾਣੀ ਆ। ਬਿਲਕੁਲ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ, ਬੈਂਕਰਪਸੀਜ਼, ਬੈਂਕ ਦੇ ਦੁਆਰਾ ਜਿਹੜੇ ਲੋਨ ਦੇਣਾ ਉਹ ਥੋੜਾ ਔਖਾ, ਐਗਰੀਕਲਚਰ ਲੈਂਡ ਦੀ ਵੈਲਿਊ ਘਟਣੀ, ਇਹ ਸਾਰੀਆਂ ਚੀਜ਼ਾਂ ਕੈਲੀਫੋਰਨੀਆ ਦੇ ਐਗਰੀਕਲਚਰ ਚੈਪਟਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁਣ ਆਮ ਦੇਖੀਆਂ ਜਾ ਰਹੀਆਂ। ਨਹੀਂ, ਜੇ ਆਪਾਂ ਦੇਖੋ, ਅਸੀਂ ਐਗਰੀਕਲਚਰ GDP ਦੇ ਵਿੱਚ 12ਵੇਂ-13ਵੇਂ ਨੰਬਰ ਤੇ ਆ ਕੈਲੀਫੋਰਨੀਆ ਚ ਹੈਨਾ। ਸੋ ਜਾਂਦੀ ਉਹ ਮੈਟਰ ਨਹੀਂ ਕਰਦਾ ਵੀ ਇਹ ਚੋਂ ਕਿੰਨੇ ਪੈਸੇ ਆਉਂਦੇ ਆ ਹੈਨਾ। ਤੇ ਦੂਸਰੀ ਚੀਜ਼ ਇਹ ਆ ਕਿ ਜਿਹੜੀਆਂ ਲੈਂਡ ਪ੍ਰਾਈਸਿਸ ਆ, ਹੁਣ ਜਿਹੜੇ ਕ੍ਰਿਟੀਕਲ ਇਸ਼ੂਜ਼ ਆ ਰਹੇ ਆ ਹੈਨਾ, ਉਹਨਾਂ ਨੇ ਇਸ ਵਕਤ ਜੇ ਸਾਡਾ ਪਾਣੀ ਕੱਟ ਕੀਤਾ ਹੈਨਾ, ਉਹ ਟਲੈਰੀ ਲੇਕ ਬੇਸਨ ਦੀ ਡਿਸੀਜਨ ਬਹੁਤ ਜ਼ਿਆਦਾ ਜ਼ਰੂਰੀ ਡਿਸੀਜਨ ਆ, ਜਿਹੜੀ ਕਿ 16 ਅਪ੍ਰੈਲ ਨੂੰ ਹੋਣੀ ਆ।
ਉੱਥੇ ਮੈਂ ਤਾਂ ਹਰ ਇੱਕ ਫਾਰਮਰ ਨੂੰ ਸੈਕਰਾਮੈਂਟੋ ਜਾਣਾ ਚਾਹੀਦਾ, ਜਿਹੜਾ ਨਹੀਂ ਜਾਣਾ ਸਕਦਾ ਉਹਨੂੰ ਆਨਲਾਈਨ ਲਾਗ ਆਨ ਹੋ ਕੇ ਸੁਣਨਾ ਚਾਹੀਦਾ ਹੋਣਾ ਕੀ ਆ। ਜੇ ਉਹਨਾਂ ਨੇ ਜੋ ਜਿੰਨਾ ਹਾਲ ਤੱਕ ਅਨਾਉਂਸ ਕੀਤਾ ਗਾ ਵੀ ਅਸੀਂ ਜੇ ਉਹ ਬੇਸਨ ਪ੍ਰਵੇਸ਼ਨ ਤੇ ਪਾਤਾ ਉਹ ਫੋਲੋ ਕਰ ਦੇਣਾ, ਉਹ ਜਲਦੀ ਖਤਮ ਹੋ ਜੂ ਕੰਮ। ਕਿਉਂ $1500 ਏਕੜ ਦਾ ਮਤਲਬ ਉੱਥੇ ਖੇਤੀ ਖਤਮ ਆ, ਉੱਥੇ ਖੇਤੀ। ਤੇ ਦੂਸਰਾ ਹੁਣ ਬਾਰੀ ਜਿਹੜੀ ਉਹਨਾਂ ਨੇ ਅਨਾਉਂਸ ਕੀਤੀ, ਰੈਕਮੈਂਡਡ ਕੀਤਾ ਗਾ, ਉਹ ਫਰਾਂਟ ਲੇਕ ਆ, ਹਟੂਲੀ ਏਰੀਆ, ਜਿਹਦੇ ਵਿੱਚ ਡਲੇਨੋ ਆਉਂਦੀ ਆ, ਜਿਹਦੇ ਵਿੱਚ ਅਰਲੀ ਮਾਰਟ ਆਉਂਦਾ, ਪਿਕਸਲੀ ਆਉਂਦਾ, ਆ ਪੋਟਰਵਿਲ ਦਾ ਇਹ ਏਰੀਆ ਹੈਗਾ। ਇਹ ਜਿਹੜਾ ਸਾਰਾ ਇਹ ਉਹਨਾਂ ਤੋਂ 8 ਕੁ ਮਹੀਨੇ ਪਿੱਛੇ ਆ। ਜੋ ਕੁਝ ਉਹਨਾਂ ਨਾਲ ਹੋਊਗਾ ਇਹਨਾਂ ਨਾਲ ਫੁੱਲੀ ਰਿਪੀਟ ਹੋਊਗਾ। ਇਹ ਸ਼ੁਰੂਆਤ ਆ ਹਨਾ, ਇੱਕ ਨਹੀਂ ਤੋਂ ਕਈਆਂ ਦੇ ਹੋਣੇ ਆ। ਹੁਣ ਜੇ ਕੁਐਸਚਨ ਕਰੋ ਵੀ ਉੱਥੇ ਲੋਕਾਂ ਕੋਲੇ ਲੋਨਸ ਆ, ਲੋਕਾਂ ਦੀਆਂ ਉੱਥੇ ਪ੍ਰਾਪਰਟੀਜ਼ ਹੈਗੀਆਂ ਗੀਆਂ, ਇਨਵੈਸਟਮੈਂਟ ਹੈਵੀ ਹੋਈ ਆ ਹਨਾ। ਸੋ ਸਟੇਟ ਨੂੰ ਉਹਦਾ ਕੋਈ ਹੈ ਨਹੀਂ ਜਾਣ ਦੀ ਵਰੀਸਮ, ਉਹ ਤਾਂ ਕਹਿੰਦੇ ਅਸੀਂ ਕਰ ਦੇਣਾ ਹਨਾ। ਵੀ ਜਿਹੜਾ ਤੁਹਾਡੀ ਗਰਾਊਂਡ ਆ ਹੇਠਾਂ ਨਹੀਂ ਜਾਣੀ ਚਾਹੀਦੀ, ਜਿਹੜਾ ਤੁਹਾਡਾ ਇੱਕ ਬੇਸਨ ਆ, ਪੂਰਾ ਟੱਬ ਆ, ਉਹਦੇ ਵਿੱਚ ਭਾਵੇਂ 6 ਡਿਸਟ੍ਰਿਕਟਾਂ, ਉਹ ਉਦੋਂ ਹੇਠਾਂ ਨਹੀਂ ਜਾਣਾ ਚਾਹੀਦਾ ਹਨਾ। ਤੇ ਜੇ ਉਹ ਪ੍ਰਵੇਸ਼ਨ ਤੇ ਹੋ ਗਈ, ਇੱਥੇ ਕੈਲੀਫੋਰਨੀਆ ਦੀ ਖੇਤੀ ਟੋਟਲੀ ਚੇਂਜ ਹੋ ਜਾਣੀ ਆ। ਫਿਰ ਜਿਹੜੇ ਪ੍ਰੋਸੈਸਰਸ ਆ, ਇੱਥੋਂ ਸਾਡੀ ਪ੍ਰੋਸੈਸ ਕਪੈਸਿਟੀ ਇਸ ਵਕਤ 3.5 ਬਿਲੀਅਨ ਪਾਉਂਡ ਦੀ ਆ। ਕਿਉਂ? ਆਲਮੰਡ ਬੋਰਡ ਨੇ ਸਾਰਿਆਂ ਨੂੰ ਜਾਣਦੀ ਕਿਹਾ ਸੀ ਵੀ ਅਸੀਂ ਮਾਰਕੀਟ ਵਧਾ ਕੇ ਉੱਥੇ ਲੈ ਜਾਣੀ ਆ, ਤੇ ਪ੍ਰੋਸੈਸਰਾਂ ਨੇ ਵੀ ਲਾਲਚ ਕੀਤਾ ਵੀ ਆਪਣੀ ਐਕਸਪੈਂਸ਼ਨ ਕੀਤੀ। ਹੁਣ ਓਵਰ ਕਪੈਸਿਟੀ ਆ। ਜੇ ਸਾਡਾ 2.5 ਬਿਲੀਅਨ ਤੱਕ ਰਿਹਾ, ਉਹਨਾਂ ਦੇ ਜਿਹੜੇ ਪ੍ਰੋਸੈਸਿੰਗ ਪਲਾਂਟ ਆ ਉਹ ਫੁੱਲ ਨਹੀਂ ਚੱਲ ਰਹੇ। ਜੇ ਫੁੱਲ ਨਹੀਂ ਚੱਲ ਰਹੇ, ਉਹਦੇ ਜ਼ਿਆਦਾ ਕਾਸਟ ਹੁੰਦਾ ਹਨਾ। ਵੀ ਫਾਰਮਰਾਂ ਨੂੰ ਤਾਂ ਆਲਰੇਡੀ ਉਹਨਾਂ ਨੇ 70-80 ਸੈਂਟ ਲਾਈ ਜਾਂਦੇ ਆ, ਵੀ ਇਦੋਂ ਜਾਣੀ ਦੀ ਪ੍ਰੋਸੈਸਿੰਗ ਕਾਸਟ ਜ਼ਿਆਦਾ ਹੋ ਜੇ, ਉਹਦਾ ਸ਼ਾਇਦ ਮੁੱਲ ਘਟ ਜੇ ਬਦਾਮਾਂ ਦਾ ਹਨਾ। ਉਹ ਡਿਫਰੈਂਟ ਤਰੀਕਿਆਂ ਨਾਲ ਦੇਖਿਆ ਜਾਂਦਾ ਹਨਾ। ਸਾਨੂੰ ਵੀ ਬਹੁਤ ਕਾਲਾਂ ਆ ਰਹੀਆਂ ਪ੍ਰੋਸੈਸਰਾਂ ਦੀਆਂ, ਬਈ ਸਾਨੂੰ ਨਵੇਂ ਕਸਟਮਰਾਂ ਦੀ ਲੋੜ ਆ ਹਨਾ। ਤੇ ਪਰ ਉਹ ਦੇਣ ਨੂੰ ਕੁਝ ਤਿਆਰ ਨਹੀਂ। ਉਹ ਕਹਿੰਦੇ ਵੀ ਜਾਣਦੀ ਜੋ ਕੁਝ ਮਾਰਕੀਟ ਹੋਊ ਅਸੀਂ ਕਰ ਦਿਆਂਗੇ ਹਨਾ। ਸੋ ਇਸ ਕਰਕੇ ਜਾਣਦੀ ਕਾਫੀ ਕ੍ਰਿਟੀਕਲ ਜਿਹਾ ਏਰੀਆ ਆ ਰਿਹਾ ਹੈ ਕਿ ਕਾਫੀ ਡਿਫਰੈਂਟ ਡਿਸੀਜਨਸ ਹੋਣਗੀਆਂ ਹਨਾ। ਜਿਹੜਾ ਫਾਰਮਰ ਨਹੀਂ ਕਿਤੇ ਜਾਂਦਾ, ਗੱਲਬਾਤ ਨਹੀਂ ਕਰਦਾ, ਉਹਨੇ ਜਾਣਦੀ ਲੈਫਟ ਆਊਟ ਹੋ ਜਾਣਾ ਉਸ ਡਿਸਕਸ਼ਨ 'ਚ। ਉਦੋਂ ਹੀ ਪਤਾ ਲੱਗਣਾ ਵੀ ਜਦੋਂ ਐਰਕੀ ਕਰਾਪ ਨਹੀਂ ਹੋਇਆ, ਬੈਂਕ ਦੀਆਂ ਚਿੱਠੀਆਂ ਆਈਆਂ ਵੀ ਭਾਈ ਤੁਸੀਂ ਪੇਮੈਂਟ ਨਹੀਂ ਦੇ ਸਕਦੇ, ਫਿਰ ਨੈਕਸਟ ਸਟੈਪ ਫੋਰਕਲੋਜ਼ਰ ਦੇ ਆਉਣੇ ਆ। ਇਹ ਤਾਂ ਆਲਰੇਡੀ ਆਪਾਂ ਦੇਖ ਰਹੇ ਵੀ ਪਿਛਲਾ ਵੀ ਜਿਹੜਾ ਸੀਜ਼ਨ ਲੱਗਾ ਹੈ, ਉਹਦੇ ਵਿੱਚ ਅਜੇ ਵੀ ਬਕਾਇਤ ਬਹੁਤ ਪਏ ਕਿਸਾਨਾਂ ਦੁਆਰਾ ਦੇਣ ਵਾਲੇ। ਨਹੀਂ ਬਹੁਤਾ ਹੁਣ ਆਪਣੇ ਪੰਜਾਬੀ ਫਾਰਮਰ ਅੱਗੇ ਇੰਨੇ ਮਾਣ ਨਾਲ ਕਹਿੰਦੇ ਹੁੰਦੇ ਸੀ ਨਾ ਵੀ ਅਸੀਂ ਜਾਣਦੀ ਸ਼ਰਮ ਮੰਨਦੇ ਸੀ, ਸੰਗ ਮੰਨਦੇ ਸੀ ਵੀ ਅਸੀਂ ਬੈਂਕ ਦੀਆਂ ਪੇਮੈਂਟਾਂ ਨਹੀਂ ਦੇ ਸਕਦੇ। ਹੁਣ ਡਿਫਾਲਟ ਦੇ ਵਿੱਚ ਬਹੁਤ ਹੋਏ ਵੇ ਆ, ਬਹੁਤ ਜਿਹੜੇ ਆਪਣੇ ਵੀ ਪੰਜਾਬੀ ਫਾਰਮਰ ਆ, ਗੋਰੇ ਨਹੀਂ, ਜਿਨ੍ਹਾਂ ਤੋਂ ਕਿਸ਼ਤ ਦੇ ਨਹੀਂ ਹੋਈ, ਤੇ ਜਿਹੜੇ ਕੰਪਨੀਆਂ ਦੇ ਪੈਸੇ ਦੇਣੇ ਆ, ਕੋਈ ਡੀਜ਼ਲ ਵਾਲਿਆਂ ਦਾ, ਕੋਈ ਮੱਖੀਆਂ ਦਾ, ਕੋਈ ਫਰਟੀਲਾਈਜ਼ਰ ਦਾ, ਉਹਨਾਂ ਦੇ ਉਹ ਪੈਸੇ ਦੇ ਨਹੀਂ ਹੋ ਰਹੇ। ਠੀਕ ਹੈ। ਤੇ ਫਿਰ ਉਹਨਾਂ ਦੇ ਉਹ ਚੀਜ਼ਾਂ ਜਾਂਦੀਆਂ ਵੀ ਨਹੀਂ। ਕਿਉਂ? ਜਦੋਂ ਨਾ ਪਾਈਆਂ ਆਪੇ ਉਹ ਜਾਣਦੀ ਪ੍ਰੋਸੈਸ ਜਿਹੜਾ ਸ਼ੁਰੂ ਹੋ ਗਿਆ ਗਾ, ਬਈ ਨੈਕਸਟ ਸਟੈਪ ਇਹੀ ਆ। ਇਸ ਵਕਤ ਕੋਈ ਵੀ ਫਾਰਮਰ ਜਾਣੀ ਦੀ ਜਿਹੜਾ ਟਰੀ ਕਰਾਪ ਦਾ ਕੰਮ ਕਰਦਾ ਨਾ, ਹਾਂ ਥੋੜੇ ਜਿਹੇ ਪੀਚਸ ਵਾਲੇ ਆ, ਕਿਤੇ ਉੱਪਰ ਸਾਈਕਲ ਆ ਗਿਆ, ਹੇਠਾਂ ਹੋ ਗਿਆ ਹਨਾ, ਪਰ ਜਿਹੜੇ ਮੇਨ ਜਿਹੜੇ ਇੱਥੇ ਹੈਗੇ ਆ, ਬਦਾਮ ਹੋ ਗਿਆ, ਪਿਸਤਾ ਹੋ ਗਿਆ, ਪਿਸਤੇ ਦੀ ਵੀ ਪ੍ਰਾਈਸ ਹੇਠਾਂ ਆਊਗੀ ਬਾਅਦ 20 ਸੈਂਟ। ਤੇ ਉਹ ਫਿਰ ਹੁਣ ਲੱਗ ਬਹੁਤ ਗਏ ਆ। ਤੇ ਵਾਲਨਟਸ ਹੋ ਗਏ, ਰੇਜ਼ਨ ਹੋ ਗਏ, ਇਹ ਬੇਸਿਕਲੀ ਜਾਣਦੀ ਜਿਹੜੇ ਲੀਡਰਸ਼ਿਪ ਪਿਛਲੇ 10-15 ਸਾਲਾਂ 'ਚ ਰਹੀ ਆ, ਉਹਨੇ ਟੋਟਲੀ ਡਿਸਟਰੋਏ ਕਰਤਾ ਜਾਂਦੀ। ਜਿੱਦਾਂ ਆਪਣੇ ਪੰਜਾਬ 'ਚ ਕਹਿੰਦੇ ਆ ਨਾ ਵੀ ਲੀਡਰ ਵਿਕ ਗਏ ਆ, ਇੱਥੇ ਵੀ ਵਿਕੇ ਆ ਹੈ। ਪਰ ਇੱਥੇ ਜਾਂਦੀ ਲੋਕਾਂ ਨੂੰ ਪਤਾ ਨਹੀਂ ਸੀ ਉਹ ਵਿਕੇ ਕਿੱਦਾਂਗੇ ਹੈ। ਜਦੋਂ ਵਿੱਚ ਮਾੜਾ ਜਿਹਾ ਫਰੋਲੋ ਉਹ ਜਾਣਦੀ ਉਹਨਾਂ ਦੀ ਬਗਾ, ਜਿੱਦਾਂ ਉਹ ਵਿਕੇ ਉਹ ਸਿੱਧੇ ਦਿਸਦੇ ਆ। ਸਰਟਨ ਇੰਟਰਸਟ ਆ ਹਨਾ, ਉਹ ਇੱਥੇ ਵੀ ਚੱਲ ਰਿਹਾ, ਸਾਰੀ ਦੁਨੀਆ 'ਚ ਚੱਲਦਾ ਹਨਾ। ਤੇ ਉਹ ਜਾਂਦੀ, ਉਹ ਕਾਫੀ ਕ੍ਰਿਟੀਕਲ ਟਾਈਮਸ ਆ ਰਹੇ ਆ ਜਿਹੜੇ ਕੀ ਆ ਹੁਣ ਫਿਰ ਕਿਸਾਨਾਂ ਦੇ ਲਈ ਅੱਗੇ। ਮਤਲਬ ਇਹ ਆਊਟਲੁੱਕ ਤਾਂ ਬੜੀ ਬਲੀਕ ਜੀ ਇਦਾਂ ਨਜ਼ਰ ਆ ਰਹੀ ਆ, ਬਟ ਕੀ ਹੈ ਸਰਵਾਈਵਿਬਿਲਿਟੀ? ਨਹੀਂ, ਸਰਵਾਈਵਿਬਿਲਿਟੀ ਦੇਖੋ, ਸਰਵਾਈਵਿਬਿਲਿਟੀ ਹੈਗੀ ਕਾਰਪੋਰੇਟ ਸਟਰਕਚਰ ਦੀ। ਜੇ ਤੁਸੀਂ ਕਾਰਪੋਰੇਟ ਹੈਗੇ ਆ
ਹੈ ਨਾ। ਜੇ ਤੁਸੀਂ ਖੇਤੀ ਕਰਦੇ ਆ 500 ਏਕੜ ਦੀ ਕੰਪੀਟ ਕਰਦੇ ਆ ਜਿਹੜਾ ਜਾਂਦੀ 50,000 ਲੱਖ ਏਕੜ ਦੀ ਕਰਦਾ, ਉਹ ਹੋਰ ਨਹੀਂ ਹੈ, ਬਰਾਬਰ ਦਾ ਹੈ ਹੀ ਨਹੀਂ, ਬਰਾਬਰ ਹੈ ਹੀ ਨਹੀਂ, ਕੋਈ ਉਹਦਾ ਮੈਚ ਹੀ ਹੈ ਨਹੀਂ, ਮੈਚ ਹੀ ਨਹੀਂ, ਹੈ ਉਹ ਤਾਂ ਨਾ। ਹੈ ਹੀ ਆ, ਉਹ ਤਾਂ ਹਾਂ, ਇਨਪੁਟ ਕਾਸਟ ਦੇ ਵਿੱਚ ਇੰਨਾ ਜ਼ਿਆਦਾ ਇਨਪੁੱਟ ਫਰਕ ਆ। ਕਾਸਟ ਹੀ ਲੈ ਲੈਣਾ, ਤੁਹਾਡੇ ਨਾਲ ਕੋਈ ਬਹਿ ਕੇ ਗੱਲ ਕਰਨ ਨੂੰ ਤਿਆਰ ਨਹੀਂ ਗਾ, ਤਿਆਰ ਨਹੀਂ। ਨਾ ਬੈਂਕ ਤੁਹਾਡੇ ਨਾਲ ਗੱਲ ਕਰੂ, ਨਾ ਪ੍ਰੋਸੈਸਰ ਤੁਹਾਡੇ ਨਾਲ ਗੱਲ ਕਰਨਗੇ ਜਿਹੜੇ ਤੁਹਾਤੋਂ ਖਰੀਦਦੇ ਆ, ਨਾ ਹੀ ਤੁਹਾਡੇ ਨਾਲ ਜਿਹੜੇ ਤੁਹਾਨੂੰ ਇਨਪੁਟਸ ਦਿੰਦੇ ਆ ਉਹ ਗੱਲ ਕਰਨ ਨੂੰ ਤਿਆਰ ਆ। ਅਗਲੇ ਕਹਿੰਦੇ ਵੀ ਆਹ ਚੀਜ਼ ਆ, ਇਹ ਕਰਨੀ ਨਹੀਂ ਕਰਨੀ ਨਾ ਕਰ, ਠੀਕ ਹੈ ਨਾ। ਸੋ ਤੁਹਾਡੇ ਕੰਟਰੋਲ ਦੇ ਵਿੱਚ ਹੈ ਨਹੀਂ, ਹੈ ਨਾ। ਤੁਸੀਂ ਕਿਸੇ ਤੇ ਮੁਹਤਾਜ ਆ, ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ, ਤੁਹਾਨੂੰ ਉਹਦਾ ਹਿਸਾਬ ਨਾਲ ਹੀ ਕਰਨਾ ਪੈਣਾ। ਹਾਂਜੀ, ਉਹਦੇ ਲਈ ਜਾਣੀ ਦੀ ਸਾਨੂੰ ਜਿਹੜੇ ਸਿਸਟਮਸ ਆ ਨਾ, ਉਹ ਆਪ ਬਣਾਉਣੇ ਪੈਣੇ ਆ। ਤੁਸੀਂ ਜਾਣਦੀ ਇਹੀ ਨਹੀਂ ਸਿਰਫ ਅਸੀਂ ਜਾਣਦੀ ਕੰਪਲੇਨ ਕਰੋ, ਤੁਸੀਂ ਰੋਵੋ ਕਰਲਾਵੋ ਵੀ ਇਹ ਏਦਾਂ ਕਿੱਦਾਂ ਹੋ ਗਿਆ, ਹੈ ਨਾ, ਚਾਹੇ ਠੀਕ ਹੋ ਜਾਊਗਾ, ਆਪੇ ਆਪ ਠੀਕ ਨਹੀਂ ਹੋਣਾ। ਯੀਲਡ ਵਧਾ ਕੇ ਕੋਈ ਆਨਸਰ ਨਹੀਂ ਆ, ਯੀਲਡ ਵਧਾ ਕੇ ਪ੍ਰਾਈਸ ਹੇਠਾਂ ਡਿੱਗ ਪੈਂਦੀ ਆ, ਉਹਦੇ ਤਾਂ ਚੱਕਰ ਪਾਇਆ ਪਿਆ। ਯੀਲਡ ਤੇ ਵਧਾਉਣ ਤੇ ਜ਼ੋਰ ਲੱਗਾ ਪਿਆ ਯੂਨੀਵਰਸਿਟੀਆਂ ਦਾ ਸਾਰਾ ਹੀ। ਨਹੀਂ, ਯੂਨੀਵਰਸਿਟੀਆਂ ਦਾ ਵੀ, ਹੁਣ ਯੂਨੀਵਰਸਿਟੀਆਂ ਤੋਂ ਜਾਣਦੀ ਦੇਖੋ ਰਿਸਰਚ ਬਹੁਤ ਹੋਈ ਵੀ ਆ, ਹੈ ਨਾ। ਜਿੱਦਾਂ ਕੱਲੀ ਚੀਜ਼ ਆਇਡੈਂਟੀਫਾਈ ਕਰਦੇ ਆ ਨਾ, ਯੂਨੀਵਰਸਿਟੀ ਦਾ ਮੇਨ ਕੰਮ ਰਿਸਰਚ ਦਾ ਹੈਗਾ, ਵੀ ਦੱਸਣਾ ਵੀ ਆਹ ਚੀਜ਼ ਕਰਨੀ ਚਾਹੀਦੀ ਹੈ। ਨਹੀਂ, ਇਹ ਹੈ ਨਹੀਂ, ਯੂਨੀਵਰਸਿਟੀਆਂ ਇਸ ਚੀਜ਼ ਚੋਂ ਫੇਲ ਹੋਈਆਂ ਵੀ ਆ। ਅੱਛਾ, ਹੈ ਨਾ, ਵੱਡੀ ਗੱਲ ਕਹਿ ਰਹੇ ਆ ਤੁਸੀਂ, ਬਹੁਤ ਵੱਡੀ ਆ। ਯੂਨੀਵਰਸਿਟੀਆਂ ਦਾ ਕੰਮ ਆ ਰਿਸਰਚ ਕਰਨਾ ਵੀ ਆਹ ਚੀਜ਼ ਇਹਨੂੰ ਇਫੈਕਟ ਕਰਦੀ ਆ, ਜਿਹੜੀ ਨਾ ਕੋਰ ਲੈਵਲ ਤੇ। ਜਿਹੜੇ ਫਿਰ ਉਹ ਪ੍ਰਾਈਵੇਟ ਕੰਪਨੀਆਂ ਉਹ ਰਿਸਰਚ ਚੱਕਦੀਆਂ, ਉਹਨੂੰ ਮੁੜ ਕੇ ਐਪਲੀਕੇਸ਼ਨ 'ਚ ਪਾ ਕੇ ਪ੍ਰੋਡਕਟਾਈਜ਼ ਕਰਨਾ, ਉਹ ਯੂਨੀਵਰਸਿਟੀਆਂ ਦਾ ਕੰਮ ਨਹੀਂ ਗਾ, ਉਹ ਪ੍ਰਾਈਵੇਟ ਕੰਪਨੀਆਂ ਕਰਦੀਆਂ। ਉਹਦੇ ਵਿੱਚ ਉਹ ਬਹੁਤ ਇਫੈਕਟਿਵ ਆ, ਕਿਉਂ? ਉੱਥੇ ਉਹਨਾਂ ਨੇ ਉਹ ਦੇਖਣਾ ਵੀ ਜਾਣਦੀ ਜਿਹੜੀ ਪਬਲਿਕ ਫੰਡਡ ਦੇ ਨਾਲ ਰਿਸਰਚ ਹੋਈ ਆ, ਅਸੀਂ ਉਹਨੂੰ ਜਾਣਦੀ ਫਾਇਦਾ ਕਿੱਦਾਂ ਲਈਏ, ਫਾਇਦਾ ਕਿੱਦਾਂ ਲਈਏ। ਸਟੱਡੀ ਬਾਏ ਕਰ ਲੈਂਦੇ ਇੱਕ ਹਿਸਾਬ ਨਾਲ। ਹਾਂ, ਨਹੀਂ, ਕਈ ਕੰਪਨੀਆਂ ਕਰਾਉਂਦੀਆਂ, ਕਈ ਬਾਏ ਕਰ ਲੈਂਦੇ ਆ, ਕਈ ਮੁੜ ਕੇ ਫਿਰ ਆਪਦਾ ਥੋੜ੍ਹੀ ਜਿਹੀ ਉਹਨੂੰ ਟਿਊਨ ਕਰਦੇ ਆ। ਹੁਣ ਦੇਖੋ ਜਾਣਦੀ ਜਿਹੜੀਆਂ ਹੁਣ ਕੰਪਨੀਆਂ, ਹੁਣ ਬੇਅਰ ਹੋਈ, ਕਰਟੀਵਾ ਹੋਈ, BASF ਆ, ਇਹ ਆਪਦੇ ਪ੍ਰੋਡਕਟ ਦੇ ਕਿਉਂ $250-300 ਦੀ ਗੈਲਨ ਵੇਚਦੇ ਆ, ਹੈ ਨਾ, ਪੈਸਟੀਸਾਈਡ ਦੀ, ਹੋਰ ਸਾਰੀਆਂ ਚੀਜ਼ਾਂ ਦੀ। ਉਹ ਤਾਂ ਹੀ ਵੇਚਦੇ ਆ ਨਾ ਕਿ ਜਾਂਦੀ ਹੋਰ ਉਹਦੇ ਅਲਟਰਨੇਟਿਵ ਹੈ ਨਹੀਂ ਗਾ, ਹੈ ਨਾ। ਤੇ ਉਹਨਾਂ ਨੇ ਜਾਂਦੀ ਉਹ ਪ੍ਰੋਡਕਟਾਈਜ਼ ਕਰਨ ਦੇ ਵਿੱਚ ਬਹੁਤ ਇਫੈਕਟਿਵ ਆ। ਹੁਣ ਇੱਕ ਪ੍ਰੋਡਕਟ ਆ ਖੇਤੀ 'ਚ, ਉਹ ਕੰਮ ਨਹੀਂ ਕਰਦਾ, ਦੂਜਾ ਉਹੀ ਪ੍ਰੋਡਕਟ ਦਾ ਨਾਂ ਗਾ, ਉਹ ਬਹੁਤ ਵਧੀਆ ਚੱਲਦਾ ਹੈਗਾ। ਅੱਛਾ, ਹੈ ਨਾ। ਉਹ ਤੇ ਫਿਰ ਉਹ ਜਿਹੜੀ ਜਾਣਦੀ ਤੁਸੀਂ ਐਪਲੀਕੇਸ਼ਨ ਬਣਾਉਣੇ ਆ ਨਾ, ਯੂਨੀਵਰਸਿਟੀਆਂ ਖੋਜ ਕਰਦੀਆਂ, ਹੈ ਨਾ। ਉਹ ਜਿੰਨੇ ਵੀ ਇੰਸਟੀਟਿਊਸ਼ਨ ਆ, ਉਹ ਜਾਂਦੀ ਰਿਸਰਚ ਲਈ ਆ, ਹੈ ਨਾ। ਉਹ ਆਪਦੀ ਰਿਸਰਚ ਤੁਹਾਨੂੰ ਇਨ ਡੈਪਥ ਦੱਸ ਦੇਣਗੇ, ਜਿੰਨਾ ਜਾਣਦੀ ਕਿਸੇ ਨੂੰ ਵੀ ਹੋਰ ਨੌਲੇਜ ਹੈ ਨਹੀਂ ਹੈਗਾ। ਜਿਹੜਾ ਉਹਨੂੰ ਪ੍ਰੋਡਕਟਾਈਜ਼ ਕਰਨਾ, ਉਸ ਚੀਜ਼ ਨੂੰ ਰਿਐਲਿਟੀ 'ਚ ਲੈ ਕੇ ਆਉਣਾ, ਉਹ ਹੋਰ ਆ, ਉਹ ਤਾਂ ਸੈਪਰੇਟ ਟਾਪਿਕ ਆ ਆਲਟੂਗੈਦਰ। ਵੀ ਉਹ ਪ੍ਰਾਈਵੇਟ ਕੰਪਨੀਆਂ ਬਹੁਤ ਇਫੈਕਟਿਵ ਆ ਉਹਦੇ ਵਿੱਚ, ਉਹਨਾਂ ਦਾ ਸਪੈਸ਼ਲ ਡਿਪਾਰਟਮੈਂਟ ਇਸੇ ਬਣੇ ਆ, ਬਹੁਤ ਬਣੇ ਆ। ਜਿਹੜੇ ਹੁਣ ਪ੍ਰਾਈਵੇਟ ਕੰਪਨੀਆਂ ਦੇ ਹੈਗੇ ਆ ਰਿਸਰਚ ਡਿਪਾਰਟਮੈਂਟ ਕਿਹਾ ਜਾਂਦਾ, ਪਰ ਉਹ ਪ੍ਰੋਡਕਟਾਈਜ਼ਿੰਗ ਆ ਨਾ, ਜਿਹੜਾ ਜਾਣਦੀ ਅਸੀਂ ਰਿਸਰਚ ਕੀਤੀ ਹੋਈ ਉੱਥੋਂ ਚੱਕ ਕੇ ਤਾਂ ਇਹਨੂੰ ਜਾਣਦੀ ਐਕਚੁਅਲੀ ਪਲੇ ਦੇ ਵਿੱਚ ਲੈ ਕੇ ਆਉਣਾ, ਕੋਈ ਪ੍ਰੋਡਕਟ ਬਣਾਉਣਾ, ਹੈ ਨਾ। ਟੈਕਸਪੇਅਰ ਮਨੀ ਨੂੰ ਕਿੱਦਾਂ ਇਨਸੈਂਟੀਵਾਈਜ਼ ਕਰਨਾ, ਉਹ ਜਾਣਦੇ ਆ, ਉਹ ਯੂਨੀਵਰਸਿਟੀਆਂ ਆ ਗਈਆਂ, ਹੈ ਨਾ। ਉਹ ਅਸੀਂ ਇਸੇ ਲਈ ਸੈਟਅਪ ਹੋਇਆ ਨਾ, ਵੀ ਸਟੱਡੀ ਉਹ ਕਰਦੇ ਆ, ਬੈਨੀਫਿਟ ਉਹ ਲੈ ਜਾਂਦੇ ਆ। ਕਿਸਾਨ ਤੱਕ ਫਿਰ ਉਹ ਗੱਲ ਪਹੁੰਚ ਨਹੀਂ ਪਾਉਂਦੀ ਤੁਹਾਡੇ ਹਿਸਾਬ ਨਾਲ? ਕਿਸਾਨ ਦੇ ਵਿੱਚ ਨਹੀਂ, ਕਿਸਾਨ ਉਸ ਲੈਵਲ ਤੇ ਨਹੀਂ ਗਾ, ਹੈ ਨਾ, ਉਹ ਸਮਝ ਨਹੀਂ ਪਾਉਂਦਾ ਉਸ ਲੈਵਲ ਤੇ। ਉਸ ਤੇ ਉਹਨਾਂ ਨੇ ਸਾਨੂੰ ਨਾ, ਜਿੱਦਾਂ ਕਿ ਅਮਰੀਕਾ ਦੇ ਵਿੱਚ ਤਾਂ ਇੰਨਾ ਟ੍ਰੇਨ ਕਰ ਲਿਆ ਨਾ, ਜਿੱਦਾਂ ਆਪਣੇ ਪੰਜਾਬ 'ਚ ਚਿੱਟਾ ਚੱਲਦਾ, ਇੱਥੇ ਜਾਣਦੀ ਉਹ ਜਿਹੜੀਆਂ ਕੈਮੀਕਲ ਵਾਲੇ ਕੰਪਨੀਆਂ ਨਾ, ਉਹਨਾਂ ਨੇ ਕਿਸਾਨ ਨੂੰ ਜਾਣਦੀ ਟੋਟਲੀ ਕੰਟਰੋਲ 'ਚ ਕੀ ਕਰਨਾ, ਆ ਕੇ ਹੁੰਦਾ ਆਹ ਕਰ ਲਾ, ਹੁਣ ਆਹ ਕਰ ਲਾ, ਹੈ ਨਾ। ਬੰਦਿਆਂ ਨੂੰ ਸਿਰਫ ਨਾਂ ਦਾ ਪਤਾ, ਜਿਹੜੀ ਐਕਚੁਅਲ ਰਿਐਕਸ਼ਨ ਹੋਣੀ ਹੈ ਨਾ, ਉਹ ਕਿਸਾਨ ਦੇ ਬਸ ਦੇ ਵਿੱਚ ਹੈ ਨਹੀਂ ਗੀ, ਹੈ ਨਾ। ਉਹਦੇ ਲਈ ਤੁਹਾਨੂੰ ਰਿਸਰਚ, ਉਹਦੇ ਲਈ ਇਹਨਾਂ ਤੇ ਡਿਪੈਂਡ। ਉਹ ਤੇ ਚਲੋ ਆਪਾਂ ਉਮੀਦ ਵੀ ਨਹੀਂ ਕਰਦੇ ਵੀ ਉਹਨਾਂ ਨੂੰ ਹਰ ਇੱਕ ਰਿਐਕਸ਼ਨ ਦਾ ਪਤਾ ਵੀ ਹੋਊਗਾ, ਨਹੀਂ, ਪਰ ਹੈ ਬਹੁਤ ਚੀਜ਼ਾਂ, ਹੈ ਨਾ। ਫਿਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ, ਉਹ ਹੁਣ ਕੋਈ ਵੀ ਹੈ, ਸਾਰੀਆਂ ਪ੍ਰਾਈਵੇਟ ਕੰਪਨੀਆਂ ਇੱਥੇ ਸਰਵਿਸ ਕਰਦੀਆਂ, ਉਹਨਾਂ ਨੇ ਤਾਂ ਮੈਕਸਿਮਾਈਜ਼ ਆਪਦਾ ਪ੍ਰੋਫਿਟ ਕਰਨਾ ਹੀ ਆ, ਉਹ ਕਰਦੀਆਂ ਗੀਆਂ, ਹੈ ਨਾ। ਉੱਥੇ ਫਿਰ ਰੌਲਾ ਪਾਉਂਦਾ ਵੀ ਤੁਸੀਂ ਕਾਸਟ ਕਿਉਂ ਵਧਾਉਣੇ ਆ, ਹੈ ਨਾ। ਤੇ ਉਹ ਜਿਹੜੀਆਂ ਇਹ ਸਾਰੀ ਗੇਮ ਆ ਨਾ, ਇਹ ਜਿੰਨਾ ਚਿਰ ਜਾਂਦੀ ਕੰਟਰੋਲ ਨਹੀਂ ਹੁੰਦੀ ਜਾਂਦੀ, ਉਹ ਵਾਲੀਅਮ ਲੈਵਲ ਤੇ ਕੰਟਰੋਲ ਆ, ਤੁਸੀਂ ਇੰਡੀਵਿਜੂਅਲ ਛੋਟੇ ਲੈਵਲ ਤੇ ਨਹੀਂ ਕਰ ਨਹੀਂ ਸਕਦੇ।
ਗੱਲਬਾਤ ਨੂੰ ਜਾਰੀ ਰੱਖਾਂਗੇ। ਕੀ ਕਰ ਸਕਦੇ ਆ ਕਿਸਾਨ ਨੂੰ, ਕੀ ਕਰਨਾ ਚਾਹੀਦਾ ਅੱਗੇ ਸਾਰੀਆਂ ਦੁਵਿਧਾਵਾਂ ਦੇ ਵਿੱਚੋਂ ਨਿਕਲਣ ਦੇ ਲਈ, ਸਮੱਸਿਆਵਾਂ ਚੋਂ ਨਿਕਲਣ ਦੇ ਲਈ ਕੀ ਹੋਵੇ, ਕੀ ਕੀਤਾ ਜਾ ਸਕਦਾ ਤੇ ਚੱਲ ਕੀ ਰਿਹਾ ਆ। ਆਉਂਦੇ ਦਿਨਾਂ ਦੇ ਵਿੱਚ ਆ ਰਹੇ ਜਿਹੜੇ ਕਿਸਾਨ ਮੇਲੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਫਾਰਮਿੰਗ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਜਸਬੀਰ ਸਿੰਘ ਜੀ। ਜਸਬੀਰ ਸਿੰਘ ਜੀ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਸਿਚੁਏਸ਼ਨ ਜਿੱਦਾਂ ਦੀ ਕਰੰਟ ਸਿਚੁਏਸ਼ਨ ਆ ਫਾਰਮਿੰਗ ਦੀ, ਉਸ ਨੂੰ ਲੈ ਕੇ ਤੁਸੀਂ ਵਿੱਚ ਗੱਲ ਕਰ ਰਹੇ ਸੀ ਵੀ ਇਕੱਠੇ ਹੋਣ ਦੀ ਲੋੜ ਆ, ਕਾਰਪੋਰੇਟ ਸਟਰਕਚਰ ਤਿਆਰ ਹੋਵੇ। ਜੋ ਇਸ ਟਾਈਮ ਸਿਸਟਮ ਆ, ਸਿਸਟਮ ਨੂੰ ਉਸੇ ਸਿਸਟਮ ਦੇ ਨਾਲ ਹੀ ਮਾਤ ਪਾਈ ਜਾ ਸਕਦੀ ਆ, ਜਾਂ ਉਹਦੇ ਨਾਲ ਹੀ ਜਿਹੜਾ ਉਹ ਲੜਿਆ ਜਾ ਸਕਦਾ। ਤੇ ਤੁਹਾਡੇ ਦੁਆਰਾ ਪੰਜਾਬੀ ਅਮਰੀਕਨ ਗਰੋਵਰ ਗਰੁੱਪ, USDA ਤੇ NRCS ਵਾਲੇ ਜਿਹੜੇ ਮਿਲ ਕੇ ਕਿਸਾਨ ਮੇਲਾ ਜਿਹੜਾ ਕਰਵਾ ਰਹੇ ਆ, ਸੋ ਉਹਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਤਵੱਜੋ ਹੋਊਗੀ, ਗੱਲਬਾਤ ਹੋਊਗੀ। ਹਾਂਜੀ, ਪਹਿਲੀ ਗੱਲ ਤਾਂ ਰਾਜਕਰਨ ਵੀ ਜੇ ਆਪਾਂ ਦੇਖੀਏ ਨਾ, ਪੱਗ 3 ਸਾਲ ਦੀ ਸ਼ੁਰੂ ਹੋਈ ਵੀ ਆ ਜੀ। ਉਦੋਂ ਤੋਂ ਆਪਾਂ ਕਹਿੰਦੇ ਸੀਗੇ ਵੀ ਅਸੀਂ ਪਲੇਟਫਾਰਮ ਬਣਾਉਣਾ। ਪਲੇਟਫਾਰਮ ਦਾ ਮਤਲਬ ਇਉਂ ਸੀਗਾ ਵੀ ਅਸੀਂ ਕੱਲਾ ਕਾਉਂਟੀ 'ਚ ਨਹੀਂ ਹੋਵੇ, ਜਿਹੜਾ ਜਾਂਦੀ ਸਟੇਟ ਤੇ ਫੈਡਰਲ ਲੈਵਲ 'ਚ ਕੋਈ ਨਾ ਕੋਈ ਰੈਕਗਨਾਈਜ਼ ਹੋਣਾ ਚਾਹੀਦਾ। ਹਲੇ 3 ਸਾਲਾਂ ਦੇ ਵਿੱਚ ਦੀ ਕਿਉਂ ਲੀਸਟ ਉਹ ਨਾ ਸਿਗਨਲਸ ਆਉਣੇ ਸ਼ੁਰੂ ਹੋ ਗਏ ਆ। ਠੀਕ ਹੈ ਨਾ, ਰੈਕਗਨਾਈਜ਼ ਕਰਦੇ ਆ। ਹੁਣ ਆਪਣੇ ਮੇਲੇ ਤੇ ਇਹ ਚੀਜ਼ਾਂ ਡਿਸਕਸ਼ਨ ਹੋਣਗੀਆਂ, ਹੈਨਾ। ਸਭ ਤੋਂ ਪਹਿਲਾਂ ਤਾਂ ਆਪਾਂ ਪਾਣੀ ਦਾ ਇਸ਼ੂ ਕਹਿੰਦੇ ਆ। ਸਾਡੇ ਇੱਥੇ DWR ਵਾਲੇ, ਡਿਪਾਰਟਮੈਂਟ ਆਫ ਵਾਟਰ ਐਂਡ ਰਿਸੋਰਸਿਸ, ਜਿਹੜੇ ਮੇਨ ਬੰਦੇ ਕੈਲੀਫੋਰਨੀਆ ਦੇ ਪਾਣੀ ਕੰਟਰੋਲ ਕਰਦੇ ਆ, ਹਾਂਜੀ, ਜਿਹੜੇ ਗਵਰਨਰ ਦੇ ਅਪੁਆਇੰਟਡ ਆ, ਹੈਨਾ, ਉਹ ਆ ਰਹੇ ਆ। ਉਹਨਾਂ ਚੋਂ ਆ ਕੇ ਅਗਲਿਆਂ ਨੇ ਦੱਸਣਾ, ਉਹਨਾਂ ਨੂੰ ਅਸੀਂ ਕੰਮ ਕਰ ਰਹੇ ਹਾਂ ਵੀ ਤੁਸੀਂ ਦਿਓ ਆਪ ਦਾ ਮੈਸੇਜ, ਵੀ ਜਿਹੜਾ ਜਾਣੀ ਦੀ ਪਾਣੀ ਕਿੰਨਾ ਗਾ, ਕਿੱਧਰ ਨੂੰ ਜਾ ਰਿਹਾ ਗਾ, ਕੀ ਕਰ ਸਕਦੇ ਆ, ਹੈਨਾ। ਉਹ ਤਾਂ ਜਾਣੀ ਦੀ ਹੈਗਾ ਗਾ ਕਿ DWR ਦੇ ਵੱਲੋਂ ਤੁਹਾਡਾ ਮੇਨ ਜਾਣਦੀ। ਜੇ ਹੁਣ ਅਸੀਂ GSA ਤੇ ਲੜਦੇ ਆ, ਇੱਥੇ ਆਪਦੇ ਡਿਸਟ੍ਰਿਕਟ ਨੂੰ ਪੁੱਛਦੇ ਆ, ਉਹ ਕੋਈ ਕੁਝ ਦੱਸੀ ਜਾਂਦਾ, ਕੋਈ ਕੁਝ ਦੱਸੀ ਜਾਂਦਾ। ਕਿਉਂ ਨਾ ਅਸੀਂ ਮੇਨ ਬੰਦੇ ਮੇਲੇ ਤੇ ਉਹੀ ਸੱਦ ਕੇ ਦੱਸ ਦੇਣ ਵੀ ਅਸੀਂ ਆਹ ਭਾਈ ਕਰਨਾ ਮੰਗਦੇ ਆ, ਇਹ ਚਾਹ ਰਹੇ ਆ, ਗੋਲ ਆਹਾਗੇ ਸਾਡੇ, ਇੱਥੇ ਨੂੰ ਇਹ ਕੰਡੀਸ਼ਨ ਜਾਣੀ ਆ। ਸੋ ਉਹਦੇ ਲਈ ਆਈ ਥਿੰਕ ਬਹੁਤ ਹੀ ਜ਼ਰੂਰੀ ਆ ਕਿ ਜਾਣੀ ਦੀ ਆ ਕੇ ਤੁਸੀਂ ਉਹਨਾਂ ਤੋਂ ਹੀ ਪਿੱਚ ਸੁਣੋ ਵੀ ਉਹ ਕੀ ਕਰਨਾ ਮੰਗਦੇ ਆ। ਉੱਥੇ ਸਵਾਲ ਕਰੋ ਫਿਰ। ਕਿਉਂ ਆਪਣੇ ਕਈ ਫਾਰਮਰ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਜੀ, ਇਹ ਤਾਂ ਐਵੇਂ ਜੇ ਗੱਲਾਂ ਹੁੰਦੀਆਂ ਗੀਆਂ, ਆਪੇ ਹੀ ਠੀਕ ਹੋ ਜਾਂਦੀਆਂ। ਨਹੀਂ, ਜਿਹੜੇ ਕਰ ਰਹੇ ਆ ਉਹਨਾਂ ਤੋਂ ਪੁੱਛ ਲਓ ਵੀ ਉਹੀ ਆ ਰਹੇ ਆ, ਹੈਨਾ। ਉਹਨਾਂ ਨੂੰ ਇਨਵੀਟੇਸ਼ਨ ਭੇਜੀ ਸੀ, ਉਹ ਆ ਰਹੇ ਆ। ਚਲੋ, ਤੇ ਫਿਰ CDFA ਦੇ ਵਿੱਚੋਂ ਜਿਹੜੀ ਕੈਲੀਫੋਰਨੀਆ ਡਰੱਗ ਫੂਡ ਐਂਡ ਐਡਮਿਨਿਸਟ੍ਰੇਸ਼ਨ, ਜਿਹੜੀ ਸਾਡੇ ਇੱਥੇ ਐਗਰੀਕਲਚਰ ਦੇ ਸਭ ਚੀਜ਼ ਨੂੰ ਕੰਟਰੋਲ ਕਰਦੀ ਆ, ਲਾਜ਼ ਬਣਾਉਂਦੀ ਆ, ਹੈਨਾ, ਉਹਨਾਂ ਦੇ ਵੀ ਟੀਮ ਆ ਰਹੀ, ਉਹਨਾਂ ਦੇ ਵੀ ਨੁਮਾਇੰਦੇ ਆ ਰਹੇ ਆ ਸੈਕਰਾਮੈਂਟੋ ਤੋਂ। ਤੇ ਫਿਰ NRCS, ਜਿਹੜੇ ਆਪਾਂ ਲੋਕਾਂ ਦੇ ਗ੍ਰਾਂਟਸ ਲੈਨੇ ਆ, ਉਹ ਵੀ ਆ ਰਹੇ ਆ ਹੈਡ, ਜਿਹੜੇ ਉਹਨਾਂ ਦੇ ਸੈਕਰਾਮੈਂਟੋ ਤੋਂ ਆ ਕੇ ਦੱਸਣਗੇ ਵੀ ਜਾਣਦੀ ਅਸੀਂ ਸਾਡੇ ਡਾਇਰੈਕਸ਼ਨ ਕਿੱਧਰ ਨੂੰ ਆਪਦੀ ਕੱਲੀ ਡਿਪਾਰਟਮੈਂਟਸ ਦੀ। ਠੀਕ ਹੈ। ਤੇ ਫਿਰ ਜੇ ਦੇਖਿਆ ਜਾਵੇ ਗਾਹਾਂ, ਸਭ ਤੋਂ ਜਿਹੜੀ ਮੇਨ ਚੀਜ਼ ਆ ਵੀ ਜਿਹੜਾ ਸਾਡੀ ਕੈਲੀਫੋਰਨੀਆ ਦੀ ਸੈਕਟਰੀ ਆ, ਐਗ ਦੀ ਜਿਹੜੀ ਸੈਕਟਰੀ, ਜਿਹੜੀ ਕੈਰਨ, ਜਿਹੜੀ ਰਾਸ ਆ, ਕੈਰਨ ਰਾਸ, ਉਹ ਵੀ ਕਿਉਂ ਅਸੀਂ ਆਪ ਰੈਡੀ ਨਹੀਂ ਗੇ ਉਹਨੂੰ ਐਕਸੈਪਟ ਕਰਨ ਲਈ। ਠੀਕ ਹੈ। ਹਲੇ ਕਿਉਂ ਸਾਨੂੰ ਘੱਟੋ ਘੱਟ ਉੱਥੇ ਜ਼ਿਆਦਾ ਇਕੱਠ ਚਾਹੀਦਾ ਹੈ ਕਿ ਇਹੀ ਚੀਜ਼ ਦੇਖਣਾ ਵੀ ਜਾਣਦੀ ਅਸੀਂ ਸਿਰਫ ਗੱਲਾਂ ਕਰਨ ਨੂੰ ਹੀ ਆ ਕਿ ਸਾਡਾ ਉੱਥੇ ਇਕੱਠ ਵੀ ਕਰ ਹੋ ਸਕਦਾ। ਜੇ ਉੱਥੇ 1000 ਦਾ ਇਕੱਠ ਹੁੰਦਾ, ਗਾਹਾਂ ਨੂੰ ਕੈਰਨ ਰਾਸ ਨੂੰ ਸੱਦਾਂਗੇ। ਐਰ ਕਿ ਅਸੀਂ ਨੂੰ ਕਿਹਾ ਵੀ ਜਾਣਦੀ ਗੱਲਬਾਤ ਸਾਡੀ ਹੋਈ ਆ, ਵੀ ਲੀਸਟ ਤੁਸੀਂ ਜਾਣਦੇ, ਉਹਨੇ ਵੀਡੀਓ ਭੇਜਣਾ, ਮੈਸੇਜ ਦੇਣਾ ਸਾਡੇ ਪੰਜਾਬੀਆਂ ਦੇ ਬਾਰੇ, ਪੰਜਾਬੀਆਂ ਦੀ ਕੰਟਰੀਬਿਊਸ਼ਨ ਬਾਰੇ ਇੱਥੇ ਖੇਤੀਬਾੜੀ ਦੇ ਵਿੱਚ। ਠੀਕ ਹੈ। ਤੇ ਮੁੜ ਕੇ ਫਿਰ ਜਾਂਦੀ ਪੱਗ ਦੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ, ਉਹਨੂੰ ਉਹ ਕਿੱਦਾਂ ਦੇਖਦੀ ਆ। ਠੀਕ ਹੈ। ਕਿ ਜਾਂਦੀ ਮੇਨ ਜਾਂਦੀ, ਫਿਰ ਉਹਨਾਂ ਨੇ ਜਾਂਦੀ ਕੈਲੀਫੋਰਨੀਆ ਦਾ ਫਿਊਚਰ ਆਊਟਲੁੱਕ ਉਹ ਵੀ ਦੱਸਣਾ, ਵੀ ਕੀ ਸੋਚ ਰਹੇ ਆ, ਕਿੱਧਰ ਨੂੰ ਜਾ ਰਿਹਾ ਗਾ। ਨਾਲੇ ਫਿਰ ਉੱਥੇ ਜਿਹੜਾ ਅਕਸਰ ਆਪਾਂ ਇੱਥੇ ਗੱਲ ਵੀ ਕਰਦੇ ਹਾਂ, ਜਿਹੜਾ ਸਵਾਲ ਰਹਿੰਦਾ ਆ ਵੀ ਨਿਊਸਮ ਹੋਣਾ ਦਾ ਜਾਂ ਕੈਲੀਫੋਰਨੀਆ ਦਾ ਇਹ ਪਲਾਨ ਆ ਵੀ ਅਸੀਂ 1 ਮਿਲੀਅਨ 2 ਮਿਲੀਅਨ ਏਕੜ ਫੈਲੋ ਕਰਾਉਣੇ ਆ, ਇਹਨਾਂ ਤੋਂ ਬੰਦਾ ਡਾਇਰੈਕਟਲੀ ਪੁੱਛ ਸਕਦਾ ਇਹੋ ਜਿਹੀਆਂ ਚੀਜ਼ਾਂ ਕਾਹਦੇ ਲਈ ਕਰਾਉਣੇ ਆ, ਕੀ ਸਟ੍ਰੈਟਜੀ ਆ, ਹੈਨਾ। ਵੀ ਜੇ ਹੁਣ ਅਸੀਂ ਕਹਾਂਗੇ ਵੀ ਜਾਣਦੀ ਦੇਖੋ ਅਸੀਂ ਜਾਵਾਂਗੇ ਨਹੀਂ, ਸਾਡੇ 'ਚ ਹਿੰਮਤ ਹੀ ਇੰਨੀ ਹੈ ਨਹੀਂ ਗੀ ਵੀ ਅਸੀਂ ਜਾ ਕੇ, ਸਾਨੂੰ ਖੇਤੀਬਾੜੀ ਨਹੀਂ ਜ਼ਰੂਰੀ, ਭਾਵੇਂ ਅਸੀਂ ਖੇਤੀ ਕਰਦੇ ਆ, ਫਿਰ ਤਾਂ ਉਹਨਾਂ ਦਾ ਕਸੂਰ ਕੋਈ ਨਹੀਂ, ਫਿਰ ਤਾਂ ਸਾਡਾ ਆਪਦਾ ਹੀ ਆ ਨਾ। ਆਪੇ ਚੁੱਪ ਕਰ ਗਏ ਆ ਵੀ ਜਾਣਦੀ। ਚੁੱਪ ਕੀਤਿਆਂ ਨੂੰ ਅਗਲੇ ਨੇ ਜਾਣਦੀ
ਹਾਂ ਹੀ ਮੰਨਣਾ। ਹਾਂ ਹੀ ਮੰਨਣਾ ਵੀ ਜਾਣਦੀ ਤੁਹਾਨੂੰ ਜਾਣਦੀ ਤੁਸੀਂ ਕੁਝ ਮੰਗਦੇ ਹੀ ਨਹੀਂਗੇ, ਹੈਨਾ। ਤੇ ਦੂਸਰੀ ਇਹ ਗੱਲ ਆ ਵੀ ਜਿਹੜੇ ਹੁਣ ਸਟੇਟ ਦੇ USDA ਤੋਂ ਫੰਡਿੰਗ ਭਾਵੇਂ ਘੱਟ ਆਉਂਦੀ ਆ, ਜਿੰਨੀ ਵੀ ਆਉਂਦੀ ਆ ਸਾਨੂੰ ਉਹਦਾ ਜਾਣਦੀ ਸਾਡਾ ਪੋਰਸ਼ਨ ਨਹੀਂ ਮਿਲ ਰਿਹਾ, ਉਹ ਕਿਤੇ ਹੋਰ ਹੀ ਜਾ ਪੈਂਦਾ। ਠੀਕ ਹੈ, ਜਿੱਥੇ ਉਹ ਤਾਂ ਜਾਣਦੀ ਸਾਨੂੰ ਆਊਗਾ ਜੇ ਅਸੀਂ ਸਾਡੀ ਕੋਈ ਯੂਨੀਫਾਈਡ ਵੌਇਸ ਹੋਊਗੀ, ਹੈਨਾ। ਉਹ ਵੀ ਚੱਕਣ ਦੀ ਕੋਸ਼ਿਸ਼ ਕੀਤੀ ਵੀ ਆ, ਠੀਕ ਹੈਨਾ। ਹੈ। ਤੇ ਫਿਰ ਉਦੋਂ ਬਾਅਦ ਜੇ ਦੇਖੋ ਜਾਣਦੀ ਆਪਾਂ ਬਦਾਮਾਂ ਦੀ ਜ਼ਿਆਦਾ ਗੱਲ ਕਰਨੇ ਆ, ਹੈਨਾ, ਵੀ ਬਦਾਮਾਂ ਦੇ ਵੀ ਜਾਣਦੀ ਉੱਥੇ ਆਲਮੰਡ ਦੇ ਆਫਿਸ ਦੇ ਵਿੱਚੋਂ ਆ, ਉਹਨਾਂ ਨੇ ਵੀ ਆਪਦੀ ਡਾਇਰੈਕਸ਼ਨ ਆ ਕੇ ਦੱਸਣੀ ਆ ਅਸੀਂ ਕਿੱਧਰ ਜਾ ਰਹੇ ਆ, ਕੀ ਆ ਕਿੱਦਾਂ ਗਾ। ਆਲਮੰਡ ਬੋਰਡ ਵਾਲੇ, ਹਾਂਜੀ, ਉਹਨਾਂ ਦੇ ਜਾਣਦੀ ਟੀਮ ਦੇ ਵਿੱਚੋਂ ਨਾ ਨਵੀਂ ਪ੍ਰੈਜ਼ੀਡੈਂਟ ਆਈ ਆ, CEO, ਉਹਦੇ ਜਾਣਦੀ ਆਫਿਸ ਦੇ ਵਿੱਚੋਂ ਕੋਈ ਆ ਰਿਹਾ ਗਾ, ਉਹਦੇ ਨਾਲ ਸਾਡੀ ਗੱਲ ਚੱਲ ਰਹੀ ਆ, ਤੇ ਉਹਦੇ ਨਾਲ ਸਾਡੀ 1-on-1 ਮੀਟਿੰਗ ਵੀ ਸਕੈਜਲ ਹੋਈ ਵੀ ਆ, ਜਿਹੜੀ ਕਿ ਗਾਹਾਂ ਜਾ ਕੇ ਹੋ ਰਹੀ ਆ, ਹੈਨਾ। ਤੇ ਉਹ ਆ ਰਹੇ ਆ। ਦੇਖੋ ਜੋ ਇੰਡਸਟਰੀ ਦੇ ਵਿੱਚ ਜੋ ਟੈਕਨੀਕਲ ਡਿਸਕਸ਼ਨ, ਫਿਰ ਅਸੀਂ ਫਾਈਨੈਂਸ ਬੈਂਕਾਂ ਦੇ ਵਿੱਚੋਂ ਵੀ ਬੰਦੇ ਲੈ ਕੇ ਆ ਰਹੇ ਆ, ਜਿਹੜਾ ਕਿ ਦੱਸ ਸਕਣ ਵੀ ਉਹ ਫਾਈਨੈਂਸ਼ੀਅਲੀ ਖੇਤੀਬਾੜੀ ਕਿੱਦਾਂ ਦੇਖਦੇ ਆ ਕੈਲੀਫੋਰਨੀਆ, ਕਿਉਂ ਫੰਡਿੰਗ ਉਹ ਦਿੰਦੇ ਆ, ਉਹਨਾਂ ਦੀ ਆਪਦੀ ਰਿਸਰਚ ਬਹੁਤ ਆ, ਹੈਨਾ, ਵੀ ਉਹ ਕੀ ਜਾਣਦੀ ਡਾਇਰੈਕਸ਼ਨ ਗਾਹਾਂ ਨੂੰ ਉਹ ਲੋਕਾਂ ਨੂੰ ਲੋਨ ਦੇਣਗੇ ਕਿ ਨਹੀਂ ਦੇਣਗੇ, ਹੈਨਾ, ਬਈ ਕਿੱਥੇ ਉਹਨਾਂ ਦੀ ਇਨਵੈਸਟਮੈਂਟ ਚੱਲ ਰਹੀ ਆ, ਉਹਨਾਂ ਨੇ ਵੀ ਆ ਕੇ ਆਪਦਾ ਅੱਡੋ ਅੱਡ ਵਿਊਜ਼ ਦੇਣੇ ਆ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਮੋਸਟਲੀ ਤਾਂ ਅੱਗੇ ਜਾਣਦੀ ਜੇ ਵੀ ਆਉਂਦਾ ਸੀ ਉਹ ਲੈਕਚਰ ਸਪੀਚਾਂ ਦੇ ਕੇ ਚਲਾ ਜਾਂਦਾ ਸੀ। ਐਰਕੀ ਉਹਦਾ ਫੋਰਮ ਹੀ ਪੈਨਲ ਡਿਸਕਸ਼ਨ ਆ, ਜਿਹਨੂੰ ਵੀ ਕੋਈ ਕੁਐਸਚਨ ਆ, ਜਿੱਦਾਂ ਦਾ ਵੀ ਕੁਐਸਚਨ ਆ, ਉਹ ਸਾਨੂੰ ਪੱਗ ਵਾਲਿਆਂ ਨੂੰ ਜਾਣਦੀ ਪਹਿਲਾਂ ਭੇਜ ਦਿਓ, ਸਾਡੇ WhatsApp ਤੇ ਭੇਜ ਦਿਓ, ਚਾਹੇ ਸਾਡੀ ਵੈਬਸਾਈਟ ਤੇ ਭੇਜ ਦਿਓ, ਚਾਹੇ ਸਾਨੂੰ ਪ੍ਰਾਈਵੇਟਲੀ ਕਾਲ ਕਰਕੇ ਦੱਸ ਦਿਓ ਭਾਈ ਆਹ ਸਾਡੇ ਕੁਐਸਚਨ ਆ, ਅਸੀਂ ਉਹ ਕੁਐਸਚਨ ਪਹਿਲਾਂ ਜਿਹੜੇ ਪੈਨਲ ਦੇ ਮੋਡਰੇਟਰਸ ਆ ਉਹਨਾਂ ਨੂੰ ਦੇ ਦੇਵਾਂਗੇ, ਤੇ ਉਹ ਜਿਹੜੇ ਜਾਣੀ ਦੀ ਕਿ ਉਹ ਸਵਾਲ ਤੁਹਾਡੇ ਬਿਹਾਫ ਤੇ ਪੁੱਛੋ, ਉੱਥੇ ਵੀ ਓਪਰਚੁਨਿਟੀ ਹੋਊ, ਪਰ ਅਸੀਂ ਪਹਿਲਾਂ ਹੀ ਜਾਣਦੀ ਉਹਨਾਂ ਨੂੰ ਉਸ ਹਿਸਾਬ ਨਾਲ ਤਿਆਰ ਕੀਤਾ ਜਾਵੇ, ਹੈਨਾ। ਤੇ ਫਿਰ ਆਪਣੇ ਜਿਹੜੇ ਨਾ ਕਹਿਣ ਵੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਹੈ, ਵੀ ਉਹਨਾਂ ਨੂੰ ਪਤਾ ਹੋਵੇ। ਜਿਹੜੇ ਇੱਥੋਂ ਦੇ ਲੀਡਰਸ ਆ, ਜਿਹੜੇ ਹੁਣ ਇਲੈਕਟਡ ਅਸੀਂ ਕਾਂਗਰਸਮੈਨ ਆ, ਇੱਥੇ ਅਸੈਂਬਲੀ ਪਰਸਨ ਆ, ਜਿਹੜੇ ਘੱਲੇ ਆ, ਚਾਹੇ ਜਿਹੜੇ ਖੜੇ ਵੀ ਆ ਆਫਿਸ 'ਚ, ਸੱਦੇ ਪੱਤੇ ਸਾਰਿਆਂ ਨੂੰ ਦਿੱਤੇ ਵੀ ਆ, ਹੈਨਾ। ਜਿਹਨੇ ਤਾਂ ਕੁਝ ਕੀਤਾ ਕਰਨਾ ਮੰਗਦਾ ਉਹ ਤਾਂ ਆ ਕੇ ਉੱਥੇ ਦੱਸੂਗਾ, ਉਹ ਵੀ ਇੱਕ ਆਵਰ ਹੈਗਾ ਗਾ, ਹੈਨਾ। ਜਿਹਨੇ ਕੀਤਾ ਹੀ ਕੋਈ ਨਹੀਂ ਤੇ ਕੁਐਸਚਨਾਂ ਤੋਂ ਡਰਦਾ, ਉਹਨੇ ਤਾਂ ਆਉਣਾ ਹੀ ਨਹੀਂਗਾ। ਫਿਰ ਤੁਸੀਂ ਆਪਣੇ ਲੋਕ ਸਾਰਿਆਂ ਨੂੰ ਜਾਣੇ ਦੀ ਕਮਿਊਨਿਟੀ ਨੂੰ ਸਮਝਣਾ ਚਾਹੀਦਾ ਬਈ ਕਿਹੜੇ ਸਾਨੂੰ ਜਾ ਕੇ ਉੱਥੇ ਵਾਸ਼ਿੰਗਟਨ DC ਦੇ ਵਿੱਚ ਜਾਂ ਸੈਕਰਾਮੈਂਟੋ 'ਚ ਵੇਚ ਆਉਂਦੇ ਆ, ਹੈਨਾ। ਤੇ ਇੱਥੇ ਆ ਕੇ ਜਾਂਦੀ ਰੌਲਾ ਪਾ ਦਿੰਦੇ ਅਸੀਂ ਆਹ ਕਰਤਾ, ਆਹ ਹੋ ਗਿਆ, ਹੈਨਾ। ਜੇ ਹੋਇਆ ਹੁੰਦਾ ਤਾਂ ਆਪ ਹੀ ਦਿਖ ਜਾਂਦਾ, ਫਿਰ ਪਤਾ ਲੱਗ ਜਾਣਾ ਸੀਗਾ, ਵੀ ਪਤਾ ਲੱਗ ਜਾਣਾ ਸੀ। ਉਹ ਵੀ ਸਾਰੀਆਂ ਓਪਰਚੁਨਿਟੀ ਤੁਸੀਂ 1-on-1 ਉਹਨਾਂ ਨਾਲ ਬਹਿ ਕੇ ਕੁਐਸਚਨ ਕਰ ਸਕਦੇ ਆ, ਹੈਨਾ। ਉੱਥੇ ਇਹ ਟਾਈਮ ਹੁੰਦਾ ਗਾ, ਹੈਨਾ, ਬਈ ਜੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਗੇ ਮੇਲੇ ਦੇ ਵਿੱਚ ਪ੍ਰੈਜ਼ੈਂਟ ਹੋਣਗੀਆਂ। ਬਾਕੀ ਆਪਣੇ ਬੂਥਸ ਬਹੁਤ ਹੋਏ ਵੇ ਆ, ਜਿਹੜੇ ਜਾਣਦੀ ਡਿਫਰੈਂਟ ਟੈਕਨੋਲੋਜੀਜ਼ ਉੱਥੇ ਦੱਸੀਆਂ ਜਾਣਗੀਆਂ, ਠੀਕ ਹੈ, ਹੈਨਾ। ਤੇ ਆਪਣੇ ਤਾਂ ਬੇਸਿਕਲੀ ਜਿਹੜੇ ਸਾਡੇ ਇੱਥੋਂ ਦੇ ਕੀ ਡਿਸੀਜਨ ਮੇਕਰ ਆ ਸਟੇਟ ਦੇ, ਉਹ ਕੀ ਡਿਪਾਰਟਮੈਂਟਾਂ 'ਚੋਂ ਆ ਰਹੇ ਆ, ਮੈਸੇਜ ਉਹਨਾਂ ਨੇ ਲੈ ਕੇ ਜਾਣਾ, ਜੇ ਨਾ ਵੀ ਹੋਇਆ ਤਾਂ ਵੀ ਉੱਥੇ ਚਲੇ ਜਾਣਾ। ਅਸੀਂ ਮੀਡੀਆ ਨੂੰ ਵੀ ਪਹਿਲਾਂ ਪ੍ਰੈਸ ਰਿਲੀਜ਼ ਕਰ ਰਹੇ ਆ ਮੇਲੇ ਦੇ ਬਾਰੇ, ਠੀਕ ਹੈ, ਅਮਰੀਕਨ ਮੀਡੀਆ ਨੂੰ ਵੀ, ਜਿਹੜੇ ਜਾਣਦੀ ਇੱਥੇ ਐਗ ਨੂੰ ਕਵਰ ਕਰਦੇ ਆ, ਠੀਕ ਹੈ, ਉਹ ਪਹਿਲਾਂ ਉਹਨਾਂ ਨੂੰ ਰਿਲੀਜ਼ ਹੋ ਜਾਣੀ ਹੈ 1 ਵੀਕ, ਤੇ ਇੱਥੋਂ ਦਾ ਵੀ ਜਿਹੜਾ ਲੋਕਲ ਮੀਡੀਆ ਉਹ ਉੱਥੇ ਹੋਊਗਾ, ਹੈਨਾ। ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤੀ ਆ ਵੀ ਭਾਈ ਤੁਸੀਂ ਅਸੀਂ ਆਹ ਫੋਕਸ ਆਹ ਗੋਲ ਆ ਵੀ ਆ ਕੇ ਕਰੋ। ਤੇ ਉਸ ਤੋਂ ਬਾਅਦ ਜਾਣੀ ਦੀ ਅਸੀਂ ਮੈਸੇਜ ਦੇਣਾ ਮੰਗਦੇ ਆ ਵੀ ਜਿਹੜਾ ਸਾਡਾ ਪੱਗ ਦਾ ਪਲੇਟਫਾਰਮ ਆ, ਸਾਡੇ ਪੰਜਾਬੀਆਂ ਦਾ, ਅਸੀਂ ਸਿਰਫ ਹਾਰਡ ਹੀ ਖੇਤੀ ਨਹੀਂ ਕਰਦੇ, ਅਸੀਂ ਜਾਣਦੀ ਡੀਪ ਥਿੰਕਰ ਵੀ ਹੈਗੇ ਆ, ਅਸੀਂ ਇਕੱਠੇ ਵੀ ਹੋ ਸਕਦੇ ਆ, ਹੈਨਾ। ਅਸੀਂ ਉਹਦੇ ਲਈ ਜਾਣਦੀ ਸਾਨੂੰ ਸਾਰਿਆਂ ਨੂੰ ਜਾਣਦੀ ਜਿੰਨੇ ਵੀ ਕੋਈ ਲਿਆ ਸਕਦਾ ਉੱਥੇ ਆਉਣਾ ਚਾਹੀਦਾ, ਭਾਵੇਂ ਖੇਤੀ ਕਰਦਾ ਨਹੀਂ ਕਰਦਾ, ਠੀਕ ਹੈ। ਜੇ ਤੁਸੀਂ ਸਟੋਰਾਂ ਤੇ ਵੀ ਆ, ਟਰੱਕਾਂ ਤੇ ਵੀ ਆ, ਜਿੱਦਾਂ ਖੇਤੀ ਇੱਥੋਂ ਚਲੀ ਗਈ ਉਹ ਸਾਰਾ ਪੋਰਸ਼ਨ ਵੀ ਨਾਲ ਹੀ ਚਲੇ ਜਾਣਾ, ਨਾਲ ਹੀ ਹਿੱਲ ਜਾਣਾ ਉਹ ਸਿਸਟਮ, ਹੈਨਾ।
ਤੇ ਵੀ ਉਹਦੇ ਸਕਸੈਸ ਦੇ ਲਈ ਵੀ ਮੁੜ ਕੇ ਫਿਰ ਜਿਹੜਾ ਅਸੀਂ ਮੈਸੇਜ 1000 ਤੋਂ ਵੱਧ ਬੰਦਾ ਹੋਵੇ ਉੱਥੇ ਹਨਾ, ਉਹ ਆਟੋਮੈਟਿਕਲੀ ਜਾਂਦੀ ਤੁਹਾਡਾ ਮੈਸੇਜ ਚਲਾ ਜਾਂਦਾ। ਉਦੋਂ ਬਾਅਦ ਫਿਰ ਜਿਹੜਾ ਪੱਗ ਦਾ ਪਲੇਟਫਾਰਮ ਆ ਉਹ ਜਾਂਦੀ ਬਹਿ ਕੇ ਅਸੀਂ ਟੀਮਸ ਬਣਾਉਣੀਆਂ ਮੰਗਦੇ ਹਾਂ, ਜਿਹੜੇ ਕਿ ਜਾਣੀ ਦੀ ਅੱਡੋ ਅੱਡ ਡਿਪਾਰਟਮੈਂਟਾਂ ਦੇ ਵਿੱਚ ਜਾ ਕੇ ਸਾਡੇ ਜਿਹੜੀ ਆਉਂਦੀ ਜਨਰੇਸ਼ਨ ਆ ਉੱਥੇ ਉਹ ਟੇਬਲ ਤੇ ਬਹਿ ਕੇ ਉਹੀ ਪਾਲਿਸੀਆਂ ਡਿਸੀਜਨਾਂ ਬਣਾਉਣ ਹੈ ਨਾ, ਜਿਹੜੀ ਚ ਸਾਡਾ ਹੱਕ ਆ ਉਹ ਸਾਨੂੰ ਹੱਕ ਮਿਲੇ। ਇਸ ਵਕਤ ਉਹ ਮਿਲ ਨਹੀਂ ਰਿਹਾ ਹੈ ਨਾ। ਮਤਲਬ ਇਹੀ ਆ ਐਕਸਚੇਂਜ ਕਰਨ ਦਾ ਵੀ ਸਾਰੇ ਉੱਥੇ ਆਵੋ, ਜਿੰਨਾ ਵੀ ਕੋਈ ਜਾਣਦੀ ਕੋਈ ਇਦੋਂ ਜ਼ਿਆਦਾ ਜ਼ਰੂਰੀ ਕੰਮ ਨਹੀਂ ਗਾ। ਜੇ ਜਾਣਦੀ ਤੁਹਾਨੂੰ ਲੱਗਦਾ ਵੀ ਅਸੀਂ ਪਿਛਲੇ ਸਾਲ 2 ਸਾਲ ਖੇਤੀ ਦੇ ਵਿੱਚ ਕੁਝ ਵੀ ਨਹੀਂ ਬਣਿਆ ਤੇ ਬਣਨਾ 2-4 ਸਾਲ ਗਾਹਾਂ ਨੂੰ ਵੀ ਹੈ ਨਹੀਂ ਹੈ ਨਾ, ਤੇ ਵੀ ਇੱਥੇ ਖੇਤ ਲੂਜ਼ ਹੋ ਰਹੇ ਆ, ਸਪੈਸ਼ਲੀ ਜਦੋਂ ਤੁਸੀਂ ਟਲਹਿਰੀ ਤੋਂ ਸਾਊਥ ਨੂੰ ਜਾਵੋ ਹੈ ਨਾ, ਤੇ ਡਿਫਰੈਂਟ ਜਾਣਦੀ ਟਾਪਿਕਸ ਉਹ ਟੱਚ ਕਵਰ ਕੀਤੇ ਵੇ ਆ ਵੀ ਉੱਥੇ ਸਾਰੇ ਜਾਣਦੀ ਆਓ, ਆ ਕੇ ਜਾਣਦੀ ਉਹਨਾਂ ਨੂੰ ਕੁਐਸਚਨ ਪੁੱਛੋ, ਲੀਸਟ ਜਾਣਦੀ ਯੂਨਿਟੀ ਦਿਖਾਵੋ, ਪਲੇਟਫਾਰਮ ਹੋਵੇ। ਉਦੋਂ ਮੁੜ ਕੇ ਫਿਰ ਅਸੀਂ ਛੋਟੇ ਗਰੁੱਪਾਂ ਦੇ ਟਾਊਨ ਹਾਲ ਮੀਟਿੰਗਸ ਕਰ ਸਕਦੇ ਹਾਂ ਉਹਨਾਂ ਨਾਲ ਸੱਦ ਕੇ, ਤਾਂ ਹੋਰ ਜਿਹੜੇ ਨਿੱਕੇ ਕੁਐਸਚਨ ਆ ਉਹ 1-on-1 ਸਾਰਿਆਂ ਨਾਲ ਹੋ ਸਕਦੇ ਆ। ਇਹ ਆਪਣਾ ਮੇਲਾ ਕਦੋਂ ਕਿੱਥੇ ਆ ਉਹ ਵੀ ਦੱਸ ਦਿਓ ਜੀ। ਹਾਂਜੀ, ਆਪਣਾ ਮੇਲਾ 13 ਤਰੀਕ ਨੂੰ, ਠੀਕ ਹੈ ਜੀ, 13 ਅਪ੍ਰੈਲ ਨੂੰ, ਆਉਂਦੇ ਵੀਕਐਂਡ ਨਹੀਂ, ਇਦੋਂ ਗਾਹਾਂ ਵਾਲੇ, ਇਦੋਂ ਅਗਲੇ ਸ਼ਨੀਚਰਵਾਰ ਨੂੰ ਮੰਡੇਰੇ ਗੁਰੂ ਘਰ ਤੇ ਆ, ਤੇ ਉੱਥੇ ਹੁੰਬ ਕੇ ਪੁੱਜੋ। ਜਿਹੜੇ ਜਾਣਦੀ ਭਾਵੇਂ ਤੁਸੀਂ ਸੈਟਰਡੇ ਵਾਲੇ ਦਿਨ ਹੈ ਨਾ, ਕੋਈ ਜਾਣਦੀ ਹੈ ਨਹੀਂ। ਮੰਡੇਰਾ ਵੀ ਉਹ ਜਿਹੜਾ ਐਡਰੈਸ ਹੈਗਾ 23249 ਐਵਨਿਊ 14 ਤੇ ਟਾਊਨ ਦੇ ਨਾਲ ਆ ਐਨ, ਤੇ ਉੱਥੇ ਮੰਡੇਰੇ ਦੀ ਕਮੇਟੀ ਦਾ ਵੀ ਬੜੇ ਹਿੰਮਤ ਨਾਲ ਸਾਰੇ ਕੰਮ ਕਰ ਰਹੇ ਆ। ਠੀਕ ਹੈ, ਉੱਥੋਂ ਦੀ ਸੰਗਤ ਵੀ, ਸੋ ਤਿਆਰੀਆਂ ਹੁਣ ਪੂਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ, ਉਹਨਾਂ ਦੀਆਂ ਤਿਆਰੀਆਂ ਹੈਗੀਆਂ ਹੈ ਨਾ। ਲਿਸਟ ਜਾਣਦੀ ਉਹਨਾਂ ਨੇ ਕਿਉਂ ਬਾਕੀ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਆ, ਉਹਨਾਂ ਨੇ ਇਨੀਸ਼ੀਏਟਿਵ ਲਿਆ, ਉਹ ਅੱਗੇ ਹੋ ਕੇ ਮੂਹਰੇ ਜਾਣਦੀ ਵੀ ਇਹ ਕੰਮ ਕਰਨਾ ਸੌਖੀਆਂ ਚੀਜ਼ਾਂ ਨਹੀਂ ਗੀਆਂ, ਵੀ ਜਿਹੜੇ ਪਰਮਿਸ਼ਨਸ ਲੈਣੀਆਂ, ਸੈਟਅਪਸ ਕਰਨੀਆਂ, ਉਹ ਪੂਰੀ ਹਿੰਮਤ ਕਰ ਰਹੇ ਆ, ਲੰਗਰ ਲਿਆ ਰਹੇ ਆ, ਬਣਾ ਰਹੇ ਆ, ਸਾਰਾ ਕੁਝ ਕਰ ਰਹੇ ਆ ਹੈ ਨਾ। ਉਹ ਇਨੀਸ਼ੀਏਟਿਵ ਲਿਆ ਗਾ ਵੀ ਇਸ ਕਰਕੇ ਜਾਣਦੀ ਉਹਨਾਂ ਦਾ ਬਹੁਤ ਧੰਨਵਾਦ ਆ ਵੀ ਕਿਉਂ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਨਾ। ਅਸੀਂ ਹੋਰ ਵੀ ਕਈ ਥਾਵਾਂ ਤੇ ਜਿੱਥੇ ਰੀਚ ਆਊਟ ਕੀਤਾ ਸੀ ਉੱਥੋਂ ਉਹ ਰਿਸਪਾਂਸ ਨਹੀਂ ਮਿਲਿਆ। ਅੱਛਾ, ਹਾਂ, ਠੀਕ ਹੈ, ਕਿਉਂ ਇਸ ਕਰਕੇ ਜਾਂਦੀ ਅਸੀਂ ਰੈਕਗਨਾਈਜ਼ ਕਰਨਾ ਮੰਨਦੇ ਹਾਂ ਕਿ ਜਿਹੜੀ ਫੋਰਵਰਡ ਥਿੰਕਿੰਗ ਕਮੇਟੀਜ਼ ਆ ਉਹ ਜਿੱਦਾਂ ਮੰਡੇਰੇ ਦੀ ਹੈਗੀ ਆ, ਉਹਨਾਂ ਨੇ ਇਹ ਜਾਣਦੀ ਮੂਹਰੇ ਲੱਗ ਕੇ ਸਾਰਾ ਕੰਮ ਕਰਾ ਰਹੇ ਆ, ਇਸ਼ੂਜ਼ ਵੀ ਐਡਰੈਸ ਹੋਣ। ਸੋ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਸੋ 13 ਤਰੀਕ ਨੂੰ ਆ, ਤੇ ਤੁਸੀਂ ਜ਼ਰੂਰ ਸਾਰੇ ਜਾਣਿਆਂ ਨੂੰ ਪਹੁੰਚਣ ਦੇ ਲਈ ਇਹ ਬੇਨਤੀ ਆ ਵੀ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਇਹ ਜਿਹੜਾ ਪ੍ਰੋਗਰਾਮ ਆ ਹੋ ਰਿਹਾ, ਕਿਸਾਨ ਮੇਲਾ ਹੋ ਰਿਹਾ, ਜਿਸ ਦੇ ਵਿੱਚ ਇਹਨਾਂ ਨੇ ਦੱਸਿਆ DWR, CDFA, NRCS, USDA, FSA, ਐਗ ਦੇ ਜਿਹੜੇ ਮੇਨ ਨੇ ਸੈਕਟਰੀ, ਉਹਨਾਂ ਦੇ ਮੈਸੇਜਿਸ, ਇਹ ਸਾਰੇ ਜਾਣੇ ਜਿਹੜੇ ਉੱਥੇ ਹੋਣਗੇ। ਤੇ ਇਕੱਲਾ ਇਹੀ ਨਹੀਂ, ਆਪਾਂ ਇਹ ਵੀ ਦੇਖਦੇ ਹਾਂ ਜਸਵੀਰ ਜੀ ਵੀ ਮਜੇ ਹੋਏ ਜਿਹੜੇ ਕਹਿ ਸਕਦੇ ਹਾਂ ਵੀ ਕਿਸਾਨ ਆ ਜਿਹੜੇ ਇੰਨੇ ਸਾਲਾਂ ਤੋਂ ਕਿਸਾਨੀ ਕਰ ਰਹੇ ਆ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਲੋਕਾਂ ਨੂੰ। ਉਹਨਾਂ ਦੇ ਐਕਸਪੀਰੀਅੰਸ ਤੋਂ ਤੁਸੀਂ ਸਿੱਖ ਸਕਦੇ ਆ। ਜਿਹੜੇ ਕੋਈ ਨਵੇਂ ਆ ਰਹੇ ਆ, ਖੇਤੀ ਚ ਆਉਣਾ ਚਾਹੁੰਦੇ ਆ, ਉਹਨਾਂ ਦੇ ਐਕਸਪੀਰੀਅੰਸ ਤੋਂ ਸਿੱਖੋ, ਤੇ ਜੇ ਕੋਈ ਤੁਹਾਡੇ ਸਵਾਲ ਜਵਾਬ ਆ, ਮਾਹਰ ਹੋਣਗੇ ਕਈ ਤਰ੍ਹਾਂ ਦੇ, ਉਹਨਾਂ ਦੇ ਨਾਲ ਜਿਹੜਾ ਉਹ ਸਵਾਲ ਜਵਾਬ ਕੀਤੇ ਜਾ ਸਕਦੇ ਆ। ਹਾਂਜੀ, ਨਹੀਂ ਜ਼ਰੂਰ, ਉੱਥੇ ਜਾਂਦੀ ਪੁੱਜੋ ਤੇ ਆਪਦਾ ਜਿਹੜੇ ਨਵੇਂ ਕੋਈ ਟੈਕਨੋਲੋਜੀਜ਼ ਆ ਰਹੇ ਆ ਉਹ ਦੇਖੋ, ਜਿਹੜੇ ਗ੍ਰਾਂਟਸ ਆ ਰਹੇ ਆ ਉਹਨਾਂ ਤੋਂ ਪੁੱਛੋ, ਜਿਹੜੇ ਸਾਰੇ ਸਿਸਟਮ, ਜਿਹੜਾ ਹੁਣ ਕਮਿਸ਼ਨਰ ਆ ਫ੍ਰੈਜ਼ਨੋ ਦਾ ਆਫਿਸ, ਉਹ ਵੀ ਪਾਰਟਿਸਿਪੇਟ ਕਰ ਰਹੇ ਆਉਣਗੇ ਉੱਥੇ, ਯੂਨੀਵਰਸਿਟੀਆਂ ਦੇ ਹੈਡਸ ਆ ਰਹੇ ਆ ਹੈ ਨਾ। ਸੋ ਲੀਸਟ ਬਈ ਆਪਾਂ ਸੱਦਾ ਦੇ ਸਕਦੇ ਹਾਂ, ਅੱਗੇ ਜਾਣ ਦੀ ਜੋ ਵੀ ਕਮਿਊਨਿਟੀ ਦਾ ਡਿਸੀਜਨ ਹੋਊਗਾ ਉੱਥੇ ਉਹਦੇ ਪਤਾ ਲੱਗੂਗਾ। ਜੀ, ਥੈਂਕ ਯੂ ਜਸਬੀਰ ਜੀ, ਮਿਲਦੇ ਆ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।